ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਟੂਰ ਨਿਊ ਜਰਸੀ, ਹਰਨੇਕ ਸਿੰਘ ਬਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਹਰਜੀਤ ਸਿੰਘ ਲੈਥਲਬ, ਗੁਰਨੇਕ ਸਿੰਘ ਬਾਗੜੀ ਫਰੈਸਨੋ, ਧਰਮ ਸਿੰਘ ਰਵਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ ਪੇਰੋਲ ਵੀਜ਼ਾ OCI ਕਾਰਡ ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਜੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ 8888889914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਫੇਰ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਹੈਗੇ ਆ, ਖਾਸ ਕਰਕੇ ਵੈਸਟ ਕੋਸਟ ਦੇ ਵਿੱਚ ਕੈਲੀਫੋਰਨੀਆ 'ਚ ਟੈਂਪਰੇਚਰ ਬਹੁਤ ਹਾਈ ਹੈਗਾ ਆ। ਫਾਇਰ ਸੀਜ਼ਨ ਸ਼ੁਰੂ ਹੋ ਚੁੱਕਾ ਆ, ਅੱਗਾਂ ਲੱਗਣ ਦੇ ਬਹੁਤ ਜ਼ਿਆਦਾ ਜਿਹੜੇ ਚਾਂਸ ਹੈਗੇ ਆ। ਬਹੁਤ ਸਾਰੇ ਜਿਹੜੇ ਸ਼ਹਿਰ ਆ ਕੈਲੀਫੋਰਨੀਆ ਦੇ, ਉਹਨਾਂ 'ਚ 100 ਤੋਂ ਲੈ ਕੇ 110 ਡਿਗਰੀ ਤੱਕ ਜਿਹੜਾ ਟੈਂਪਰੇਚਰ ਆ ਉਹ ਪਹੁੰਚੂਗਾ। ਤੇ ਕਈ ਏਰੀਆ 'ਚ ਈਵਨ ਰੈਡਿੰਗ ਜਿਹੜਾ ਆ ਉੱਥੇ ਕਹਿੰਦੇ 115 ਡਿਗਰੀ ਤੱਕ ਵੀ ਜਿਹੜਾ ਟੈਂਪਰੇਚਰ ਆ ਉਹ ਪਹੁੰਚੂਗਾ। ਨਾਰਦਰਨ ਕੈਲੀਫੋਰਨੀਆ 'ਚ 4000 ਫੁੱਟ ਤੋਂ ਉਚਾਈ ਵਾਲੀਆਂ ਜਿਹੜੀਆਂ ਪਹਾੜੀਆਂ ਆ ਉੱਥੇ ਫਾਇਰ ਡੇਂਜਰ ਬਹੁਤ ਜ਼ਿਆਦਾ ਆ। ਸਾਰਾ ਕੁਛ ਸੁੱਕਾ ਪਿਆ ਆ, ਹਵਾਵਾਂ ਬੜੀਆਂ ਤੇਜ਼ ਹੈਗੀਆਂ ਆ। ਤੇ ਪਬਲਿਕ ਯੂਟਿਲਿਟੀ ਕੰਪਨੀ ਪੈਸੀਫਿਕ ਗੈਸ ਤੇ ਇਲੈਕਟ੍ਰਿਕ, ਉਹਨਾਂ ਨੇ ਕਿਹਾ ਵੀ 12000 ਦੇ ਕਰੀਬ ਅਸੀਂ 10 ਕੈਲੀਫੋਰਨੀਆ ਦੀਆਂ ਕਾਉਂਟੀਜ਼ ਦੇ ਵਿੱਚ ਲੋਕਾਂ ਦੀ ਬਿਜਲੀ ਘੱਟ ਕਰ ਦੇਵਾਂਗੇ। ਜੇ ਉਹਨਾਂ ਨੂੰ ਲੱਗਿਆ ਕਿਤੇ ਵੀ ਅੱਗ ਲੱਗ ਗਈ ਆ ਜਾਂ ਅੱਗ ਲੱਗਣ ਦੇ ਚਾਂਸ ਆ, ਸੋ ਉਹ ਕਹਿੰਦੇ ਵੀ ਅਸੀਂ ਰਾਈਟ ਵੇ ਜਿਹੜੀ ਬਿਜਲੀ ਆ ਉਸ ਨੂੰ ਘੱਟ ਕਰ ਦੇਵਾਂਗੇ। ਹੁਣ ਤੱਕ 1,31,483 ਏਕੜ ਕੈਲੀਫੋਰਨੀਆ ਦੇ ਵਿੱਚ ਸੜ ਕੇ ਸਵਾਹ ਹੋ ਚੁੱਕੇ ਹੈਗੇ ਆ। ਹਾਲਾਂਕਿ ਬੜੀਆਂ ਛੋਟੀਆਂ ਜਿਹੜੀਆਂ ਅੱਗਾਂ ਆ ਉਹ ਲੱਗੀਆਂ ਸੀਗੀਆਂ। ਫਾਇਰ ਰਿਸਕ ਯੂਜ਼ਲੀ ਜੁਲਾਈ ਮਹੀਨੇ 'ਚ ਹਾਈ ਹੁੰਦਾ ਹੈ, ਪਰ ਇਸ ਵਾਰ ਬਾਹਲਾ ਹੀ ਜਿਹੜਾ ਹਾਈ ਹੋ ਗਿਆ ਕਿਉਂਕਿ ਇੰਨਾ ਟੈਂਪਰੇਚਰ ਬਹੁਤ ਘੱਟ ਪਹਿਲਾਂ ਦੇਖਿਆ ਗਿਆ ਜੁਲਾਈ ਮਹੀਨੇ ਦੇ ਵਿੱਚ। ਸੋ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ, ਦੇਖ ਰਹੇ ਆ, ਬੜੇ ਧਿਆਨ ਦੇ ਨਾਲ ਕਿਸੇ ਵੇਲੇ ਵੀ ਬਿਜਲੀ ਦਾ ਕੱਟ ਹੋ ਸਕਦਾ ਆ। ਪਾਣੀ ਵਗੈਰਾ ਐਕਸਟਰਾ ਰੱਖੋ ਆਪਣੀ ਬਾਲਟੀਆਂ ਵਗੈਰਾ 'ਚ, ਕਿਉਂ ਕਈ ਵਾਰੀ ਫਿਰ ਤੁਹਾਡਾ ਪਾਣੀ ਵੀ ਨਹੀਂ ਚੱਲਦਾ ਹੈਗਾ। ਤੇ ਆਈਸ ਵਗੈਰਾ ਐਨ ਤਿਆਰੀ 'ਚ ਰਹੋ ਤਾਂ ਕਿ ਰੱਬ ਨਾ ਕਰੇ ਕੱਲ ਨੂੰ ਬਿਜਲੀ ਵੀ ਚੱਲ ਜਾਂਦੀ ਆ ਤੇ ਤੁਸੀਂ ਘੱਟੋ ਘੱਟ ਜਿਹੜਾ ਆ ਗਰਮੀ ਦੇ ਵਿੱਚ ਸਰਵਾਈਵ ਕਰ ਸਕੋ। ਜੀ ਬਿਲਕੁਲ, ਸਥਿਤੀ ਬੜੀ ਚੰਗੀ ਨਹੀਂ ਹੈ ਵੈਦਰ ਨੂੰ ਲੈ ਕੇ। ਆਲਰੇਡੀ ਆਪਾਂ ਦੇਖ ਰਹੇ ਹਾਂ ਕਈ ਥਾਵਾਂ ਦੇ ਉੱਤੇ ਬਿਜਲੀ ਜਿਹੜੀ ਹੈ ਗੁੱਲ ਹੋ ਸਕਦੀ। ਕੱਲ੍ਹ ਵੀ ਆਪਾਂ ਜਿੱਦਾਂ ਦੱਸਿਆ ਸੀ 8-9 ਕਾਉਂਟੀਜ਼ ਉਹਨਾਂ ਨੇ ਅਜਿਹੀਆਂ ਦੱਸੀਆਂ ਸੀ ਜਿੱਥੇ PG&E ਦੇ ਦੁਆਰਾ ਅਹਤਿਆਤੀ ਤੌਰ ਦੇ ਉੱਤੇ ਬਿਜਲੀ ਆ ਉਸ ਨੂੰ ਬੰਦ ਜਿਹੜਾ ਉਹ ਕੀਤਾ ਜਾਣਾ ਹੈਗਾ ਆ। ਸੋ ਇਸ ਮੌਕੇ ਵੀ ਜੇ ਤੁਹਾਨੂੰ ਦੱਸੀਏ ਤਾਂ 1000-2000 ਜਿਹੜੇ ਕਸਟਮਰ ਆ ਉਹ ਬਿਜਲੀ ਤੋਂ ਬਗੈਰ ਚੱਲ ਰਹੇ ਆ। ਇੱਥੇ ਜਿਹੜੀਆਂ ਕੰਡੀਸ਼ਨਸ ਆ ਉਹ ਸਥਿਤੀ ਜਿਹੜੀ ਮਾੜੀ ਹੈਗੀ ਆ ਬਿਜਲੀ ਨੂੰ ਲੈ ਕੇ। ਆਪਾਂ ਨੂੰ ਪਤਾ ਇੱਕ ਵੀ ਚੰਗਿਆੜੀ ਦੇ ਨਾਲ ਇਸ ਟਾਈਮ ਜਿਹੜਾ ਬਾਲਣ ਆ ਉਹ ਬਰੂਦ ਹੀ ਬਣਿਆ ਪਿਆ ਵੀ ਉਸ ਦੇ ਨਾਲ ਅੱਗਾਂ ਬਹੁਤ ਜ਼ਿਆਦੀਆਂ ਲੱਗ ਸਕਦੀਆਂ। PG&E ਆਲਰੇਡੀ ਮਿਲੀਅਨਸ ਤੋਂ ਬਿਲੀਅਨਸ ਆਫ ਡਾਲਰ ਇਸ ਦੇ ਵਿੱਚ ਗਵਾ ਚੁੱਕੀ ਆ ਵੱਖ-ਵੱਖ ਲਾ ਸੂਟਸ ਦੇ ਵਿੱਚ, ਤੇ ਨਾਲ ਦੇ ਨਾਲ ਸੈਂਕੜੇ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਪਹਿਲਾਂ ਲੱਗੀਆਂ ਜਿਹੜੀਆਂ ਆ ਕਈ ਅੱਗਾਂ ਦੇ ਵਿੱਚ। ਸੋ ਜਿਹਦੇ ਵਿੱਚ PG&E ਦੇ ਉਪਕਰਨਾਂ ਦੀ ਕੋਈ ਨਾ ਕੋਈ ਸਮੱਸਿਆ ਨਿਕਲੀ ਸੀਗੀ। ਸੋ ਉਹ ਹੁਣ ਉਸ ਤੋਂ ਬਚਾਅ ਦੇ ਲਈ ਇਹ ਪਹਿਲਾਂ ਹੀ ਜਿਹੜੀ ਪਾਵਰ ਆ ਉਸ ਨੂੰ ਸ਼ਟ ਆਫ ਕਰ ਦਿੰਦੇ ਹੈਗੇ ਆ। ਸੋ ਸਾਰੇ ਜਾਣੇ ਧਿਆਨ ਰੱਖਣ, ਵੱਧ ਤੋਂ ਵੱਧ ਹਾਈਡਰੇਟ ਰਹੋ, ਪਾਣੀ ਪੀਓ, ਛਾਂ ਦੇ ਵਿੱਚ ਰਹੋ। ਬਾਹਰ ਜਿਹੜੇ ਕੰਮ ਕਰਦੇ ਆ ਆਲਰੇਡੀ ਜਦ ਅੱਜ ਸਵੇਰੇ ਨਿਕਲੇ ਸੀਗੇ 7-8 ਵਜੇ ਵੀ ਤਾਂ ਗਰਮੀ ਹੈ, ਧੁੱਪ ਤੁਹਾਨੂੰ ਲੱਗਦਾ ਆ, ਪਤਾ ਲੱਗਦਾ ਹੈ ਵੀ ਕਿੱਦਾਂ। ਧੰਨਾ ਵੀ ਬਈ ਸਾਰੇ ਉਹ ਲੋਕ ਜਿਹੜੇ ਇਸ ਟਾਈਮ ਵੀ ਖੇਤਾਂ ਦੇ ਵਿੱਚ ਜਿਹੜੇ ਉਹ ਕੰਮ ਕਰ ਰਹੇ ਆ। ਛਾਂ ਦਾ, ਹੀਟ ਇਲਨੈਸ ਦਾ ਜਿਹੜਾ ਵੱਧ ਤੋਂ ਵੱਧ ਭਾਈ ਤੁਸੀਂ ਬਚਾਅ ਰੱਖਣ ਦੀ ਕੋਸ਼ਿਸ਼ ਜਿਹੜੀ ਉਹ ਕਰਨੀ ਹੈਗੀ ਆ। ਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਵੈਦਰ ਦੇ ਨਾਲ ਇੱਕ ਹੋਰ ਆਪਾਂ ਕੈਰੀਬੀਅਨ ਦੇ ਵਿੱਚ ਜੋ ਹਰੀਕੇਨ ਬੈਰਲ ਆਇਆ ਆ ਉਸ ਦੀ ਵੀ ਆਪਾਂ ਗੱਲ ਜੇ ਕਰ ਲਈਏ। ਮੰਡੇ ਨੂੰ ਕਹਿੰਦੇ ਕੈਰੀਆਕੂ ਆਈਲੈਂਡ ਦੇ ਉੱਤੇ ਇਸ ਨੇ ਲੈਂਡਫਾਲ ਕੀਤਾ। ਇਹ ਇਸ ਕਹਿੰਦੇ ਵੀ ਸੀਜ਼ਨ ਦਾ ਕੈਟੇਗਰੀ 4 ਸਟੋਰਮ ਜਿਹੜਾ ਹੋਇਆ ਆ।
ਅਟਲਾਂਟਿਕ ਓਸ਼ਨ ਦੇ ਵਿੱਚ ਜੂਨ ਮਹੀਨੇ ਦੇ ਵਿੱਚ ਕਹਿੰਦੇ ਵੀ ਪਹਿਲੀ ਵਾਰੀ ਇਹ ਵਾਪਰਿਆ ਆ। ਸੋ ਕਹਿੰਦੇ ਵੀ ਇਸਨੇ ਕਈ ਰਿਕਾਰਡ ਜਿਹੜੇ ਇਸ ਟਾਈਮ ਤੋੜ ਦਿੱਤੇ ਹੈਗੇ ਆ। ਜ਼ਿਆਦਾਤਰ ਇਹ ਜਿਹੜੇ ਸੀਜ਼ਨ ਦੇ ਵਿੱਚ ਲੇਟ ਕਰਕੇ ਇਹ ਜਿਹੜੇ ਕੈਟੇਗਰੀ 4 ਦੇ ਜਿਹੜੇ ਸਟਾਰਮ ਆਉਂਦੇ ਆ। ਇਸ ਤੋਂ ਪਹਿਲਾਂ ਕੈਟੇਗਰੀ 4 ਸਟਾਰਮ ਜੁਲਾਈ 8 2005 ਦੇ ਵਿੱਚ ਕਿਊਬਾ 'ਚ ਆਇਆ ਸੀਗਾ। ਸੋ ਕਹਿੰਦੇ ਵੀ ਕੱਲ ਇਸ ਸਟਾਰਮ ਦੀ ਜਿਹੜੀ ਸ਼ਕਤੀ ਆ, ਤਾਕਤ ਆ, ਉਹ ਹੋਰ ਜ਼ਿਆਦਾ ਜਿਹੜੀ ਉਹ ਵੱਧ ਗਈ ਤੇ ਇਹ ਕੈਟੇਗਰੀ 5 ਤੱਕ ਜਿਹੜਾ ਇੱਕ ਟਾਈਮ ਦੇ ਉੱਤੇ ਪਹੁੰਚ ਗਿਆ ਸੀਗਾ। ਸੋ ਇਸ ਸਟਾਰਮ ਨੇ ਹੁਣ ਤੱਕ 4 ਜਾਣਿਆਂ ਨੂੰ ਮਾਰ ਦਿੱਤਾ ਆ ਤੇ ਕਈ ਜਿਹੜੇ ਹੋਰ ਲੋਕ ਘਰੋਂ ਬੇਘਰ ਹੋ ਚੁੱਕੇ ਆ ਤੇ ਕਹਿੰਦੇ ਵੀ ਮਰਨ ਵਾਲਿਆਂ ਦੀ ਸੰਖਿਆ ਆਉਂਦੇ ਦਿਨਾਂ ਦੇ ਵਿੱਚ ਹੋਰ ਵੱਧ ਸਕਦੀ ਆ। ਉੱਥੋਂ ਦੇ ਜਿਹੜੇ ਪ੍ਰਾਈਮ ਮਿਨਿਸਟਰ ਗ੍ਰਨਾਡਾ ਡਿਕੌਨ ਮਿਚਲ, ਉਹਨਾਂ ਨੇ ਕਿਹਾ ਵੀ ਹਰੀਕੇਨ ਬੈਰਲ ਨੇ ਕੈਰੀਕੋ ਜਿਹੜਾ ਆਈਲੈਂਡ ਆ ਉਸ ਨੂੰ ਅੱਧੇ ਘੰਟੇ ਦੇ ਵਿੱਚ ਬਿਲਕੁਲ ਫਲੈਟ ਕਰ ਦਿੱਤਾ। ਸਭ ਕੁਝ ਜਿਹੜਾ ਉੱਥੇ ਨਸ਼ਟ ਹੋ ਗਿਆ ਆ। ਇਸ ਸਾਲ ਕਹਿੰਦੇ ਵੀ ਹਰੀਕੇਨ ਸੀਜ਼ਨ ਆਮ ਦੇ ਨਾਲੋਂ ਜਿਹੜਾ ਉਹ ਵੱਧ ਬਿਜ਼ੀ ਰਹਿਣ ਵਾਲਾ ਬਿਜ਼ੀ ਜਿਹੜਾ ਉਹ ਰਹੇਗਾ। ਜ਼ਿਆਦਾਤਰ ਹਰੀਕੇਨਸ ਅਗਸਤ ਤੋਂ ਬਾਅਦ ਦੇ ਵਿੱਚ ਅਕਤੂਬਰ ਦੇ ਦਰਮਿਆਨ ਤੱਕ ਆਉਂਦੇ ਆ, ਪਰ ਇਹ ਜੂਨ ਜੁਲਾਈ ਦੇ ਬਿਲਕੁਲ ਬਾਰਡਰ ਦੇ ਉੱਤੇ ਆਇਆ ਆ। ਇਹ ਪਹਿਲੀ ਵਾਰੀ ਕਹਿੰਦੇ ਵੀ ਇਸ ਦੇ ਵਿੱਚ ਇਹ ਚੀਜ਼ ਦੇਖੀ ਗਈ ਆ। ਏਜੰਸੀ ਕਹਿੰਦੇ ਆ ਵੀ ਉਹਨਾਂ ਨੂੰ ਇਹ ਅੰਦਾਜ਼ਾ ਆ ਵੀ ਇਸ ਵਾਰ 8 ਤੋਂ 13 ਜਿਹੜੇ ਹਰੀਕੇਨ ਆ ਉਹ ਆ ਸਕਦੇ ਆ। ਇਹ ਬਹੁਤ ਹੀ ਜ਼ਿਆਦਾ ਕਹਿੰਦੇ ਐਕਸਟਰਾ ਆਰਡੀਨਰੀ ਸੀਜ਼ਨ ਜਿਹੜਾ ਉਹ ਰਹਿਣ ਵਾਲਾ ਹੈਗਾ ਆ। ਸੋ ਕੈਰੀਬੀਅਨ ਆਈਲੈਂਡਸ ਦੇ ਵਿੱਚ ਇਸ ਟਾਈਮ ਹਾਲਾਤ ਕਹਿ ਸਕਦੇ ਆ ਵੀ ਖਾਸੇ ਮਾੜੇ ਬਣੇ ਪਏ ਆ ਹਰੀਕੇਨ ਬੈਰਲ ਦੇ ਚੱਲਦੇ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ। ਭਾਰਤੀ ਮੂਲ ਦੇ 2 ਇੰਡੀਅਨ ਅਮਰੀਕਨ, ਉਹਨਾਂ ਨੂੰ $1 ਬਿਲੀਅਨ ਦਾ ਜਿਹੜਾ ਫਰਾਡ ਉਹਨਾਂ ਨੇ ਸ਼ਿਕਾਗੋ ਦੇ ਵਿੱਚ ਇੱਕ ਕੰਪਨੀ ਉਹਨਾਂ ਦੀ ਜਿਹੜੀ ਆ ਉਹਦੇ ਵੱਲੋਂ ਕੀਤਾ ਗਿਆ, ਉਹਦੇ ਸਬੰਧ ਦੇ ਵਿੱਚ ਕਾਫੀ ਵੱਡੀ ਜਿਹੜੀ ਆ ਸਜ਼ਾ ਡਿਪਾਰਟਮੈਂਟ ਆਫ ਜਸਟਿਸ ਵੱਲੋਂ ਸੁਣਾਈ ਗਈ ਹੈਗੀ ਆ। 2 ਸਾਬਕਾ ਐਗਜ਼ੀਕਿਊਟਿਵਸ ਆਊਟਕਮ ਕਰਕੇ ਕੰਪਨੀ ਆ, ਹੈਲਥ ਸਟਾਰਟਅਪ ਟੈਕ ਸਟਾਰਟਅਪ ਕੰਪਨੀ ਸੀ। ਉਹਨਾਂ ਨੇ $1 ਬਿਲੀਅਨ ਦਾ ਜਿਹੜਾ ਫਰਾਡ ਕੀਤਾ, ਉਹਦੇ ਵਿੱਚ ਝੂਠੀਆਂ ਐਡਵਰਟਾਈਜ਼ਮੈਂਟ ਮੈਟ੍ਰਿਕਸ ਯੂਜ਼ ਕੀਤੇ, ਜਿਨ੍ਹਾਂ ਦਾ ਜਿਹੜਾ ਇਨਵੈਸਟਰ ਤੇ ਲੈਂਡਰਸ ਦੇ ਉੱਤੇ ਬੜਾ ਜ਼ਿਆਦਾ ਜਿਹੜਾ ਅਸਰ ਪਿਆ। US ਡਿਪਾਰਟਮੈਂਟ ਆਫ ਜਸਟਿਸ ਨੇ ਕਿਹਾ ਉਹਨਾਂ ਨੇ $1 ਬਿਲੀਅਨ, ਜੋ ਕਿ ਇੰਡੀਆ ਦੇ ਹਿਸਾਬ ਨਾਲ 7500 ਕਰੋੜ ਰੁਪਈਆ ਬਣਦਾ ਹੈਗਾ ਆ, ਉਹ ਫਰੋਜੂਲੈਂਟਲੀ ਲੋਕਾਂ ਤੋਂ ਪੈਸੇ ਇਕੱਠੇ ਕਰ ਲਏ। 38 ਸਾਲਾਂ ਦਾ ਰਿਸ਼ੀ ਸ਼ਾਹ ਗੁਜਰਾਤ ਦਾ ਰਹਿਣ ਵਾਲਾ ਆ, ਗੁਜਰਾਤ ਨੂੰ ਜਿਹੜਾ ਇਹਦੀ ਬੈਕ ਬਿਲੋਂਗ ਕਰਦਾ ਹੈਗਾ, ਤੇ ਉਹਦੀ ਜਿਹੜੀ ਕੋ ਫਾਊਂਡਰ CEO 38 ਸਾਲਾਂ ਦੀ ਸ਼ਾਰਦਾ ਅਗਰਵਾਲ, ਇਹਨਾਂ ਦੋਨਾਂ ਨੂੰ ਤੇ ਇੱਕ ਇਹਨਾਂ ਦੇ ਨਾਲ ਇੱਕ ਹੋਰ ਬ੍ਰੈਡ ਨਾਮ ਦਾ ਜਿਹੜਾ ਬੰਦਾ ਸੀ, ਬ੍ਰੈਡ ਪਰਡੀ 35 ਸਾਲਾਂ ਦਾ CEO, ਉਸ ਨੂੰ ਵੀ ਜਿਹੜਾ ਚਾਰਜ ਕੀਤਾ ਗਿਆ ਹੈਗਾ। ਰਿਸ਼ੀ ਨੂੰ ਜੂਨ 26 ਨੂੰ 7 ਸਾਲ ਤੇ 6 ਮਹੀਨੇ ਦੀ ਜਿਹੜੀ ਆ ਸਜ਼ਾ ਸੁਣਾਈ ਗਈ ਹੈਗੀ ਆ, ਤੇ ਸ਼ਾਰਦਾ ਨੂੰ ਜੂਨ 30 ਨੂੰ 3 ਸਾਲ ਦੀ ਤੇ ਹਾਫ ਵੇ ਹਾਊਸ ਦੀ ਜਿਹੜਾ ਸਜ਼ਾ ਆ ਉਹ ਸੁਣਾਈ ਗਈ ਹੈਗੀ ਆ। ਬ੍ਰੈਡ ਨੂੰ ਜੂਨ 30 ਨੂੰ 2 ਸਾਲ ਦੀ ਤੇ 3 ਮਹੀਨਿਆਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਹੈਗੀ ਆ। ਜਿਹੜੇ ਡਾਕੂਮੈਂਟਸ ਕੋਰਟ ਤੋਂ ਮਿਲੇ ਆ, ਉਹਨਾਂ ਦੇ ਮੁਤਾਬਕ ਆਊਟਕਮ 2006 ਦੇ ਵਿੱਚ ਬਣੀ ਸੀ, ਜਿਸ ਦਾ ਪਹਿਲਾਂ ਨਾਂ ਕੰਟੈਕਸਟ ਮੀਡੀਆ ਕਰਕੇ ਜਾਣਿਆ ਜਾਂਦਾ ਸੀ 2017 ਤੋਂ ਪਹਿਲਾਂ। ਤੇ ਇਹ ਕੀ ਕਰਦੇ ਸੀ, ਟੈਲੀਵਿਜ਼ਨ ਸਕਰੀਨ ਤੇ ਜਿਹੜੇ ਟੈਬਲੇਟਸ ਆ ਇਹ ਡਾਕਟਰਾਂ ਦੇ ਆਫਿਸਿਸ ਦੇ ਵਿੱਚ ਲਾਉਂਦੇ ਸੀਗੇ, ਜਿੱਥੇ ਐਡਵਰਟਾਈਜ਼ਮੈਂਟਸ ਆਉਂਦੀਆਂ ਸੀਗੀਆਂ, ਤੇ ਵੱਖ-ਵੱਖ ਫਾਰਮਾਸਿਊਟੀਕਲ ਕੰਪਨੀ ਤੋਂ ਉਹਨਾਂ ਤੋਂ ਪੈਸੇ ਵੀ ਲੈਂਦੇ ਸੀ, ਲੋਕਾਂ ਤੋਂ ਇਨਵੈਸਟਰ ਤੋਂ ਪੈਸੇ ਲਏ ਪਏ, ਇੱਕ ਬਹੁਤ ਵੱਡਾ ਜਿਹੜਾ ਬਿਜ਼ਨਸ ਆ ਉਹ ਵੱਧ ਜਾਣਾ। ਤੇ ਝੂਠੇ ਜਿਹੜੇ ਆ ਬਿੱਲ ਕਰਦੇ ਰਹੇ ਕੰਪਨੀਆਂ ਨੂੰ, ਉਹਨਾਂ ਦੀ ਕਈਆਂ ਦੀ ਐਡ ਚੱਲਦੀ ਵੀ ਨਹੀਂ ਸੀਗੀ। ਸੋ ਬਹੁਤ ਵੱਡਾ ਜਿਹੜਾ ਆ ਇਹ ਅਮਰੀਕਾ ਦੀ ਹਿਸਟਰੀ ਦੇ ਵਿੱਚ ਫਰਾਡ ਹੋਇਆ ਹੈਗਾ ਆ। ਸ਼ਾਹ ਨੂੰ 5 ਕਾਊਂਟ ਆਫ ਮੇਲ ਫਰਾਡ, 10 ਕਾਊਂਟ ਆਫ ਵਾਇਰ ਫਰਾਡ, 2 ਕਾਊਂਟ ਆਫ ਵਾਇਰ ਫਰਾਡ, ਇਹ ਸਾਰਿਆਂ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ। ਪ੍ਰਿੰਸੀਪਲ ਡਿਸਟ੍ਰਿਕਟ ਡਿਪਟੀ ਅਟਾਰਨੀ ਜਨਰਲ ਨਿਕੋਲ ਆਰਗਨੇਟਰੀ, ਜੋ ਆ ਹੈਡ ਆਫ ਜਸਟਿਸ ਡਿਪਾਰਟਮੈਂਟ ਦੇ ਕ੍ਰਿਮੀਨਲ ਡਿਵੀਜ਼ਨ ਦੇ, ਉਹਨਾਂ ਨੇ ਕਿਹਾ ਵੀ ਜਿਹੜੇ ਆਊਟਕਮ ਦੇ ਸਾਬਕਾ ਐਗਜ਼ੀਕਿਊਟਿਵਸ ਆ, ਉਹਨਾਂ ਨੇ ਆਪਣੇ ਕਲਾਇੰਟਸ ਨੂੰ ਡਿਸੀਵ ਕੀਤਾ ਆ, ਉਹਨਾਂ ਦੇ ਨਾਲ ਧੋਖਾ ਕੀਤਾ ਆ, ਉਹਨਾਂ ਦੇ ਜਿਹੜੇ ਆਡੀਟਰਸ ਆ ਉਹਨਾਂ ਨਾਲ ਧੋਖਾ ਕੀਤਾ ਆ, ਜਿਹੜੇ ਲੈਂਡਰ ਜਿਨ੍ਹਾਂ ਤੋਂ ਲੋਨ ਲਿਆ ਉਹਨਾਂ ਤੋਂ ਧੋਖਾ ਕੀਤਾ, ਤੇ ਜਿਹੜੇ ਇਨਵੈਸਟਰ ਆ, ਜਿਹੜੇ ਲੋਕਾਂ ਨੇ ਪੈਸੇ ਲਾਏ ਇਸ ਕੰਪਨੀ ਦੇ ਵਿੱਚ, ਉਹਨਾਂ ਸਾਰਿਆਂ ਦੇ ਨਾਲ
ਧੋਖਾ ਕੀਤਾ ਹੈਗਾ। ਕਹਿੰਦੇ ਵੀ ਜਿਹੜੀ ਇਹ ਸਜ਼ਾ ਦਿੱਤੀ ਗਈ ਆ, ਇਹ ਇੱਕ ਤਰ੍ਹਾਂ ਨਾਲ ਲੋਕਾਂ ਨੂੰ ਯਾਦ ਦਿਵਾਉਣ ਦੇ ਲਈ ਆ, ਫੇਕਿੰਗ ਇਟ ਅੰਟਿਲ ਯੂ ਮੇਕ ਇਟ। ਤੇ ਕਹਿੰਦੇ ਬਾਹਲਾ ਚਿਰ ਨਹੀਂ ਚੱਲਦਾ ਹੈਗਾ ਝੂਠ ਜਿਹੜਾ ਅਮਰੀਕਾ ਦੇ ਵਿੱਚ। ਸੋ ਇਸ ਫਰਾਡ ਦੇ ਵਿੱਚ 2 ਭਾਰਤੀ ਮੂਲ ਦੇ ਜਿਹੜੇ ਲੋਕ ਆ, ਉਹਨਾਂ ਨੇ ਚੰਗਾ ਨਾਂ ਚਮਕਾਇਆ ਤੇ ਹੁਣ ਜੇਲ੍ਹ ਦੇ ਵਿੱਚ ਜਿਹੜਾ ਸੜਨਗੇ। ਬਿਲਕੁਲ ਜੀ, ਤੁਸੀਂ ਦੇਖੋ ਵੀ ਕਿਸ ਤਰੀਕੇ ਦੇ ਨਾਲ ਇਹ ਕਰ ਰਹੇ। ਇਹ ਪਹਿਲੀ ਵਾਰੀ ਨਹੀਂ ਹੋਇਆ ਵੀ ਕਿਸੇ ਭਾਰਤੀ ਮੂਲ ਵਾਲਿਆਂ ਨੇ ਹੈਲਥ ਕੇਅਰ ਦੇ ਵਿੱਚ ਧੋਖਾਧੜੀ ਜਿਹੜੀ ਉਹ ਕੀਤੀ ਹੋਵੇ। ਇਸ ਤੋਂ ਪਹਿਲਾਂ ਵੀ ਇੱਦਾਂ ਦੇ ਕਈ ਜਿਹੜੇ ਉਹ ਕੰਮ ਨਿਕਲੇ ਹੈਗੇ, ਕਈ ਜਿਹੜੀਆਂ ਇਹ ਚੀਜ਼ਾਂ ਸਾਹਮਣੇ ਆਈਆਂ। 3 ਜਿਹੜੇ ਸਾਬਕਾ ਆਊਟਕਮ ਦੇ EMPLOYEES ਆ, ਉਹਨਾਂ ਨੇ ਟਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਜਿਹੜੇ ਆ ਉਹਨਾਂ ਨੇ ਆਪਣੀ ਗਿਲਟੀ, ਦੋਸ਼ੀ ਆਪਣੇ ਆਪ ਨੂੰ ਕਰਾਰ ਮੰਨ ਲਿਆ ਸੀਗਾ। ਸੋ ਅਪ੍ਰੈਲ 2023 ਦੇ ਵਿੱਚ ਫੈਡਰਲ ਜਿਊਰੀ ਨੇ ਆਲਰੇਡੀ ਸ਼ਾਹ, ਅਗਰਵਾਲ ਤੇ ਪਰਡੀ, ਇਹਨਾਂ ਤਿੰਨਾਂ ਨੂੰ ਜਿਹੜਾ ਉਹ ਦੋਸ਼ੀ ਕਨਵਿਕਟ ਜਿਹੜਾ ਉਹ ਕਰਾਰ ਦਿੱਤਾ ਸੀਗਾ। ਸੋ ਲੋਕਾਂ ਦੇ ਨਾਲ ਇੰਨਾ ਧੋਖਾ, ਕਹਿੰਦੇ ਵੀ ਐਡਵਰਟਾਈਜ਼ਰਸ ਨੂੰ ਵੀ ਇਹ ਕਹਿੰਦੇ ਰਹੇ ਵੀ ਤੁਹਾਡੀ ਅਸੀਂ ਐਡ ਲਾਵਾਂਗੇ, ਪਰ ਐਡ ਵੀ ਨਹੀਂ ਸੀ ਜਿਹੜੀ ਉਹਨਾਂ ਦੀ ਜਿਹੜੀ ਉਹ ਚੱਲ ਰਹੀ। ਕਾਫੀ ਜ਼ਿਆਦਾ ਜਿਹੜਾ ਇਹਨਾਂ ਨੇ ਧੋਖੇ ਜਿਹੜੇ ਉਹ ਕੀਤੇ ਆ। ਸੋ ਡਿਪਾਰਟਮੈਂਟ ਆਫ ਜਸਟਿਸ ਨੇ ਅਦਾਲਤ ਦੇ ਵਿੱਚ ਇਹਨਾਂ ਨੂੰ ਜਿਹੜਾ ਉਹ ਖੜਿਆ ਸੀ ਤੇ 3 ਜਿਹੜੇ ਹੁਣ ਐਗਜ਼ੈਕਟਿਵਸ, ਰਿਸ਼ੀ ਸ਼ਾਹ 38 ਸਾਲਾਂ ਦਾ, ਇਹ ਕੋ-ਫਾਊਂਡਰ ਤੇ CEO ਸੀਗਾ। ਸ਼ਰਧਾ ਅਗਰਵਾਲ 38 ਸਾਲਾਂ ਦੀ, ਇਹ ਵੀ ਕੋ-ਫਾਊਂਡਰ ਤੇ ਸਾਬਕਾ ਪ੍ਰੈਜ਼ੀਡੈਂਟ ਰਹੀ ਆਊਟਕਮ ਦੀ। ਤੇ 35 ਸਾਲਾਂ ਦਾ ਬ੍ਰੈਡ ਪਰਡੀ, ਇਹ COO ਸੀਗਾ ਤੇ CFO ਸੀਗਾ। ਸੋ ਇਹਨਾਂ ਤਿੰਨਾਂ ਨੂੰ ਜਿਹੜੀ ਆ ਹੁਣ ਸਜ਼ਾ ਸੁਣਾਈ ਗਈ ਹੈਗੀ ਆ। ਸ਼ਾਹ, ਅਗਰਵਾਲ ਤੇ ਪਰਡੀ ਕਹਿੰਦੇ ਵੀ ਆਊਟਕਮ ਦੇ ਲੈਂਡਰ ਤੇ ਇਨਵੈਸਟਰਸ ਨੂੰ ਇਹਨਾਂ ਨੇ ਚੰਗਾ ਡੀਫਰਾਡ ਕੀਤਾ ਸੀ। ਅੰਡਰ ਡਿਲੀਵਰ ਤਾਂ ਜਿਹੜਾ ਇਹਨਾਂ ਨੇ ਕੀਤਾ ਹੀ ਕੀਤਾ। ਇਸ ਦੇ ਨਾਲ ਜਿਹੜਾ ਕੰਪਨੀ ਦਾ ਆਊਟਸਾਈਡ ਆਡੀਟਰ ਆ, ਉਹਨੇ ਸਾਈਨ ਆਫ ਕਰਤਾ ਸੀਗਾ ਇਹਨਾਂ ਦੇ ਰੈਵਨਿਊ ਨੰਬਰਸ ਦੇ ਉੱਤੇ ਵੀ 2015 2016 ਦੇ ਵਿੱਚ, ਜੋ ਕਿ ਕਹਿੰਦੇ ਇਹਨਾਂ ਨੇ ਆਪਣੀ ਮਨਮਰਜ਼ੀ ਦੇ ਬਣਾ ਕੇ ਜਿਹੜੇ ਉਹ ਪੇਸ਼ ਕੀਤੇ ਸੀਗੇ। ਜਿਹੜੇ ਆਡਿਟ ਹੋਏ ਫਾਈਨੈਂਸ਼ੀਅਲ ਸਟੇਟਮੈਂਟਸ ਦੇ ਵਿੱਚ ਕਹਿੰਦੇ ਕੁਛ ਰਹੇ ਤੇ ਨਿਕਲਦਾ ਉਸ ਦੇ ਵਿੱਚ ਕੁਛ ਹੋਰ ਰਿਹਾ ਸੀਗਾ। ਕਹਿੰਦੇ ਵੀ $110 ਮਿਲੀਅਨ ਦੀ ਡੈਟ ਫਾਈਨੈਂਸਿੰਗ ਇਹਨਾਂ ਨੇ ਅਪ੍ਰੈਲ 2016 ਚ, 375 ਮਿਲੀਅਨ ਦੀ ਡੈਟ ਫਾਈਨੈਂਸਿੰਗ ਦਸੰਬਰ 2016 ਚ, $487 ਮਿਲੀਅਨ ਦੀ ਇਕੁਇਟੀ ਫਾਈਨੈਂਸਿੰਗ 2017 ਦੇ ਵਿੱਚ ਜਿਹੜੀ ਇਹਨਾਂ ਨੇ ਕੀਤੀ ਸੀਗੀ। ਫੈਡਰਲ ਜੂਰੀ ਨੇ ਰੀਸੈਂਟਲੀ ਜਦ ਇਹਨਾਂ ਨੂੰ ਕਨਵਿਕਟ ਕੀਤਾ ਸੀ ਤੇ ਅੱਜ ਇਹਨਾਂ ਨੇ ਜਿਹੜੀ ਅਦਾਲਤ ਆ ਉਹਨਾਂ ਨੇ ਜਿਹੜਾ ਸਜ਼ਾ ਸੁਣਾਈ ਆ। FBI ਦੇ ਨਾਲ FDIC, OIG ਦੀ ਜਿਹੜੇ ਇੰਸਪੈਕਟਰ ਜਨਰਲ ਦਾ ਆਫਿਸ ਹੁੰਦਾ ਆ, ਉਹਨਾਂ ਨੇ ਇਸ ਕੇਸ ਨੂੰ ਇਨਵੈਸਟੀਗੇਟ ਕੀਤਾ ਸੀ ਤੇ ਸਿਕਿਉਰਿਟੀ ਐਕਸਚੇਂਜ ਕਮਿਸ਼ਨ ਆ, ਉਹਨਾਂ ਨੇ ਇਸ ਦੇ ਵਿੱਚ ਜਿਹੜੀ ਉਹ ਮਦਦ ਕੀਤੀ ਸੀਗੀ। ਸੋ ਇਹ ਜਿਹੜੇ ਫਸੇ ਆ ਇਹ ਤੇ ਇਹਨਾਂ ਨੇ ਜਿਹੜਾ $1 ਬਿਲੀਅਨ, ਬਹੁਤ ਵੱਡਾ ਨੰਬਰ ਹੁੰਦਾ, $1 ਬਿਲੀਅਨ ਦੀ ਜਿਹੜੀ ਠੱਗੀ ਆ ਉਹ ਮਾਰੀ ਸੀਗੀ। ਫਰਾਡਲੈਂਟਲੀ ਜਿਹੜੇ ਇਹਨਾਂ ਨੇ ਫੰਡਸ ਆ ਇਕੱਠੇ ਕੀਤੇ ਸੀਗੇ ਤੇ ਹੁਣ ਜਿਹੜਾ ਇਸ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਇਹਨਾਂ ਨੂੰ ਜਿਹੜੀਆਂ ਸਜ਼ਾਵਾਂ ਆ ਉਹ ਦਿੱਤੀਆਂ ਸੁਣਾਈਆਂ ਗਈਆਂ ਹੈਗੀਆਂ। ਜੀ ਬਿਲਕੁਲ। ਅਸਿਸਟੈਂਟ ਚੀਫ ਕਾਇਲ ਸੀ ਹੈਂਕੀ, ਜੋ ਕ੍ਰਿਮੀਨਲ ਡਿਵੀਜ਼ਨ ਦੇ ਹੈਗੇ ਆ ਫਰਾਡ ਸੈਕਸ਼ਨ, ਤੇ ਅਸਿਸਟੈਂਟ US ਅਟਾਰਨੀ ਜੇਸਨ ਓਆਨ, ਕੋਰੇ ਰੋਬਨਸਟੇਨ, ਵਿਲੀਅਮ ਹੋਗਨ ਇਨ ਨਾਰਦਰਨ ਡਿਸਟ੍ਰਿਕਟ ਆਫ ਇਲੀਨੋਇਸ ਦੇ, ਇਨੀ ਸਾਰਿਆਂ ਨੇ ਇਹ ਕੇਸ ਪ੍ਰੋਸੀਕਿਊਟ ਕੀਤੇ ਹੈਗੇ ਆ। ਹਜੇ 3 ਬੰਦਿਆਂ ਨੂੰ ਹੋਰ ਸਜ਼ਾ ਦੇਣੀ ਆ। ਉਹਦੇ ਵਿੱਚ ਵੀ ਇੱਕ ਆਸ਼ਿਕ ਦੇਸਾਈ ਨਾਮ ਦਾ ਜਿਹੜਾ ਚੀਫ ਗਰੋਥ ਆਫਿਸਰ ਹੈਗਾ ਆ, ਉਹਨੇ ਇੱਕ ਕਾਊਂਟ ਦੇ ਉੱਤੇ ਗਿਲਟੀ ਪਲੀਆ ਕਰ ਰਿਹਾ ਵਾਇਰ ਫਰਾਡ ਤੇ ਉਹਨੂੰ ਆਉਣ ਵਾਲੇ ਸਮੇਂ 'ਚ ਸਜ਼ਾ ਹੋਣੀ ਆ। ਕੈਥਰੀਨ ਚੋਈ ਸੀਨੀਅਰ ਐਨਾਲਿਸਟ ਸੀ, ਓਲੀਵਰ ਹੈਨ ਇਹ ਵੀ ਇੱਕ ਐਨਾਲਿਸਟ ਸੀਗਾ। ਇਹਨਾਂ ਸਾਰਿਆਂ ਨੂੰ ਜਿਹੜਾ ਆ 3 ਜਾਣਿਆਂ ਨੂੰ ਚਾਰਜ ਕੀਤਾ ਜਾਊਗਾ। 3 ਜਾਣੇ ਜਿਹੜੇ ਆ ਆਲਰੇਡੀ ਚਾਰਜ ਕਰ ਦਿੱਤੇ ਗਏ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੱਲ ਰਾਸ਼ਟਰਪਤੀ ਟਰੰਪ ਹੋਣਾ ਨੂੰ ਐਬਸੋਲੂਟ ਇਮਿਊਨਿਟੀ ਮਿਲੀ। ਕਹਿੰਦੇ ਵੀ ਜਦੋਂ ਉਹ ਅਧਿਕਾਰਤ ਜੇ ਪ੍ਰੈਜ਼ੀਡੈਂਸ਼ੀਅਲ ਕੰਮ ਕਰ ਰਹੇ ਆ ਤਾਂ ਉਹਨਾਂ ਨੂੰ ਜਿਹੜੀ ਇਮਿਊਨਿਟੀ ਆ ਉਹ ਪ੍ਰਦਾਨ ਕੀਤੀ ਆ ਸੁਪਰੀਮ ਕੋਰਟ ਆਫ ਯੂਨਾਈਟਿਡ ਸਟੇਟਸ ਨੇ। ਮੈਨਹੈਟਨ ਦੇ DA ਹੁਣ ਇਹ ਕਹਿ ਰਹੇ ਆ ਵੀ ਜੇ ਟਰੰਪ ਹੋਣਾ ਦੀ ਸੈਂਟੈਂਸਿੰਗ ਦੇ ਵਿੱਚ ਡਿਲੇ ਹੁੰਦਾ ਆ ਤਾਂ ਉਹ ਉਸ ਦਾ ਵਿਰੋਧ ਨਹੀਂ ਕਰਨਗੇ। ਐਲਵਿਨ ਬ੍ਰੈਗ ਦੇ ਜਿਹੜੇ ਆਫਿਸ ਜੋ ਕਿ ਮੈਨਹੈਟਨ ਦੇ ਡਿਸਟ੍ਰਿਕਟ ਅਟਾਰਨੀ ਆ, ਉਹਨਾਂ ਨੇ ਜਿਹੜੀ ਚਿੱਠੀ ਫਾਈਲ ਕੀਤੀ ਆ ਨਿਊਯਾਰਕ ਕੋਰਟ ਦੇ ਨਾਲ, ਉਹਦੇ ਵਿੱਚ ਇਹ ਕਿਹਾ ਆ ਵੀ ਉਹ ਓਪਨ ਨੇ ਵੀ ਜੇ 2 ਵੀਕ ਦਾ ਡਿਲੇ ਹੁੰਦਾ ਆ, 11 ਜੁਲਾਈ ਦੀ ਸੈਂਟੈਂਸਿੰਗ ਹੋਣੀ ਸੀਗੀ ਜਿਹੜੀ ਟਰੰਪ ਹੋਣਾ ਦੀ, ਜਿਹਦੇ ਵਿੱਚ ਰੀਸੈਂਟਲੀ ਇਹ ਦੋਸ਼ੀ ਕਰਾਰ
ਦਿੱਤੇ ਗਏ ਸੀਗੇ, ਦੋਸ਼ੀ ਪਾਏ ਗਏ ਸੀਗੇ ਟਰੰਪ ਹੋਣੀ ਉਸ ਮਾਮਲੇ ਦੇ ਵਿੱਚ। ਸੋ ਕਹਿੰਦੇ ਵੀ ਟਰੰਪ ਹੋਣਾ ਨੇ ਮੋਸ਼ਨ ਪਾਇਆ ਸੀਗਾ ਇਸ ਸੈਂਟੈਂਸਿੰਗ ਨੂੰ ਡਿਲੇ ਕਰਨ ਦੇ ਲਈ। 11 ਜੁਲਾਈ ਤੋਂ ਕੁਝ ਦਿਨਾਂ ਬਾਅਦ ਹੀ ਜਿਹੜੀ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਹੋਣੀ ਸੀ, ਜਿਹਦੇ ਵਿੱਚ ਟਰੰਪ ਹੋਣਾ ਨੂੰ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਨਾਮਜ਼ਦਗੀ ਜਿਹੜੀ ਆ ਉਹ ਰਿਪਬਲਿਕਨ ਪਾਰਟੀ ਦੀ ਮਿਲਣੀ ਸੀਗੀ। ਸੋ ਉਸ ਤੋਂ ਪਹਿਲਾਂ ਜਿਹੜਾ ਹੁਣ ਸ਼ਾਇਦ ਉਹਨਾਂ ਨੂੰ ਸਜ਼ਾ ਨਹੀਂ ਹੋਵੇਗੀ, ਉਹ ਜਿਹੜੀ ਵੀ ਸਜ਼ਾ ਸੈਂਟੈਂਸਿੰਗ ਆ ਉਹ ਤੋਂ ਬਾਅਦ ਦੇ ਵਿੱਚ ਹੁਣ ਸੁਣਾਈ ਜਾਵੇਗੀ। ਸੋ ਇਹ ਜਿਹੜੇ ਡਿਸਟ੍ਰਿਕਟ ਅਟਾਰਨੀ ਆ ਹੁਣ ਮੈਨਹੈਟਨ ਦੇ, ਉਹ ਮੰਨ ਗਏ ਆ, ਕਹਿੰਦੇ ਵੀ ਜੇ ਡਿਲੇ ਵੀ ਹੁੰਦਾ ਆ ਤੇ ਇਹਦੇ ਵਿੱਚ ਹੁਣ ਸਾਨੂੰ ਕੋਈ ਵੀ ਜਿਹੜੀ ਅੜਚਨ ਆ ਵਾਪਸ ਉਹ ਉਸ ਦੇ ਵਿੱਚ ਇਹਨਾਂ ਨੂੰ ਕੋਈ ਮੁਸ਼ਕਲ ਨਹੀਂ ਹੋਵੇਗੀ। 34 ਫੈਲਨੀ ਕਾਊਂਟਸ ਦੇ ਵਿੱਚ ਜਿਊਰੀ ਨੇ 10 ਘੰਟਿਆਂ ਤੋਂ ਘੱਟ ਦੇ ਵਿੱਚ ਉਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ, ਜਿਸ ਵਿੱਚ ਟਰੰਪ ਹੋਣਾ ਨੇ ਆਪਣੇ ਬਿਜ਼ਨਸ ਰੈਕਰਡਸ ਨੂੰ ਝੂਠ-ਮੂਠ ਜਿਹੜਾ ਉਹ ਦਿਖਾਇਆ ਸੀ, ਤੇ ਨਾਲ ਦੇ ਨਾਲ ਜਿਹੜੀ ਪੌਰਨ ਐਕਟਰੈਸ ਆ ਸਟੋਰਮੀ ਡੈਨੀਅਲਸ ਨੂੰ ਜਿਹੜੀ ਹਸ਼ ਮਨੀ ਦਿੱਤੀ ਸੀ, ਪੇਮੈਂਟ ਜਿਹੜੀ ਉਹ ਕੀਤੀ ਸੀ ਆਪਣਾ ਮੂੰਹ ਜਿਹੜਾ ਉਹ ਬੰਦ ਰੱਖਣ ਦੇ ਲਈ, ਉਹਨਾਂ ਮਾਮਲਿਆਂ ਦੇ ਵਿੱਚ ਹੁਣ ਸੈਂਟੈਂਸਿੰਗ 2 ਵੀਕ ਲੇਟ ਹੋ ਸਕਦੀ ਆ। ਅਗਲੀ ਖਬਰ ਵੱਲ ਚੱਲੀਏ। ਸਵੇਰੇ ਜਿਹੜੀ ਆ ਉਹ ਸਾਂਝੀ ਵੀ ਕੀਤੀ ਸੀਗੀ, ਉਹ ਇੰਡੀਆ ਤੋਂ ਆ ਰਹੀ ਆ। ਇੰਡੀਆ ਦੇ ਵਿੱਚ ਆਪਾਂ ਰਿਊਟਰਸ ਅਖਬਾਰ ਜਿਹੜੀ ਆ ਉਹਦੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ, ਕਿਉਂਕਿ ਬਹੁਤ ਵਾਰ ਇੰਡੀਆ ਦੀਆਂ ਅਖਬਾਰਾਂ ਝੂਠ ਬੋਲਦੀਆਂ ਰਹਿੰਦੀਆਂ, ਖਾਸ ਕਰਕੇ ਜਿੱਥੇ ਇੰਡੀਆ ਦਾ ਮੇਨ ਮੁੱਦਾ ਹੋਵੇ। ਸੋ ਰਿਊਟਰਸ ਖਬਰ ਦੇ ਮੁਤਾਬਕ ਹੁਣ ਤੱਕ 116 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਹਾਥਰਸ ਡਿਸਟ੍ਰਿਕਟ ਆ ਜਿੱਥੇ ਕਹਿੰਦੇ ਸਟੈਂਪੀਡ ਹੋਇਆ ਹੈਗਾ, ਤੇ ਉੱਤਰ ਪ੍ਰਦੇਸ਼ ਦੇ ਵਿੱਚ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਸੀਗਾ ਪਿੰਡ ਹਾਥਰਸ ਦੇ ਵਿੱਚ, ਸਾਊਥ ਈਸਟ ਆਫ ਨੈਸ਼ਨਲ ਕੈਪੀਟਲ ਨਿਊ ਦਿੱਲੀ ਹੈਗਾ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਗਰਮੀ 'ਚ ਇਕੱਠੇ ਹੋਏ ਸੀ। ਕਹਿੰਦੇ ਉੱਥੇ ਸਿਰਫ 5000 ਲੋਕਾਂ ਦੇ ਇਕੱਠ ਕਰਨ ਲਈ ਜਿਹੜੀ ਪਰਮਿਸ਼ਨ ਸੀਗੀ, ਜਦ ਕਿ 15000 ਤੋਂ ਵੱਧ ਲੋਕ ਜਿਹੜੇ ਇਕੱਠੇ ਹੋਏ ਸੀਗੇ, ਤੇ ਉੱਥੇ ਭਗਦੜ ਮਚ ਗਈ, ਜਿਹਦੇ ਵਿੱਚ ਲੋਕ ਇੱਕ ਦੂਜੇ ਦੇ ਥੱਲੇ ਆ ਗਏ। ਰਿਊਟਰਸ ਮੁਤਾਬਕ ਹੁਣ ਤੱਕ 116 ਲੋਕਾਂ ਦੀ ਗਿਣਤੀ ਹੋ ਚੁੱਕੀ ਆ ਜਿਨ੍ਹਾਂ ਦੀ ਮੌਤ ਹੋ ਚੁੱਕੀ ਆ, ਤੇ ਕਹਿੰਦੇ ਵੀ ਇਹ ਤੋਂ ਕਿਤੇ ਵੱਧ ਮੌਤਾਂ ਇਹ ਹੋਣਗੀਆਂ। ਇਹ ਪਹਿਲੀ ਵਾਰ ਨਹੀਂ ਹੋਇਆ, ਬਹੁਤ ਵਾਰ ਇੰਡੀਆ ਦੇ ਵਿੱਚ ਕਈ ਧਾਰਮਿਕ ਜਗ੍ਹਾ ਜਿੱਥੇ ਇਕੱਠ ਹੁੰਦਾ ਹੈਗਾ ਆ, ਉੱਥੇ ਸਟੈਂਪੀਡ ਹੋ ਜਾਂਦਾ। ਉੱਥੇ ਪਿਛਲੀ ਵਾਰੀ ਸਰੋਤਿਆਂ ਨੂੰ ਯਾਦ ਹੋਊਗਾ ਇੱਕ ਬ੍ਰਿਜ ਤੇ ਹੋਇਆ ਸੀ, ਲੋਕਾਂ ਨੇ ਕਹਿਤਾ ਬ੍ਰਿਜ ਟੁੱਟ ਗਿਆ, ਜਿਹਦੇ ਨਾਲ 230 ਦੇ ਕਰੀਬ ਲੋਕ ਉਸ ਟਾਈਮ ਦੇ ਉੱਤੇ ਮਾਰੇ ਗਏ ਸੀ, ਹਾਲਾਂਕਿ ਟੁੱਟਿਆ ਕੁਛ ਵੀ ਨਹੀਂ ਸੀਗਾ। ਸੋ ਇਦਾਂ ਦੀਆਂ ਚੀਜ਼ਾਂ ਦੇ ਨਾਲ ਜਿਹੜਾ ਆ ਬਹੁਤ ਆਮ ਲੋਕ ਵਿਚਾਰੇ ਜਿਹੜੇ ਆ ਜਿਨ੍ਹਾਂ ਦੀ ਧਰਮ ਦੇ ਵਿੱਚ ਆਸਥਾ ਹੁੰਦੀ ਆ ਉਹ ਮਾਰੇ ਜਾਂਦੇ ਹੈਗੇ ਆ। 2013 ਦੇ ਵਿੱਚ 115 ਲੋਕ ਮਾਰੇ ਗਏ ਸੀ, 2008 ਦੇ ਵਿੱਚ 250 ਲੋਕ, ਤੇ ਇਸੇ ਤਰ੍ਹਾਂ 2005 ਦੇ ਵਿੱਚ 340 ਜਣਿਆਂ ਦੀ ਮੌਤ ਹੋਈ ਸੀਗੀ। ਯੂਪੀ ਦੇ ਚੀਫ ਮਿਨਿਸਟਰ ਆਦਿੱਤਿਆਨਾਥ ਨੇ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਆ। ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣਾਂ ਨੇ ਕਹਿੰਦੇ ਵੀ ਹਰ ਇੱਕ ਜਾਣੇ ਨੂੰ 2 ਲੱਖ ਰੁਪਈਆ, ਜਿਹੜਾ ਕਿ $2400 ਬਣਦਾ ਆ, ਜਿਨ੍ਹਾਂ ਦੇ ਘਰਾਂ ਵਾਲੇ ਮਰੇ ਆ ਉਹਨਾਂ ਨੂੰ ਦਿੱਤਾ ਜਾਊਗਾ। 50,000 ਰੁਪਈਆ ਜਿਹੜੇ ਫੱਟੜ ਹੋਏ ਆ ਉਹਨਾਂ ਨੂੰ ਦਿੱਤਾ ਜਾਊਗਾ। ਜੀ, ਹਾਥਰਸ ਹਰਜੋਤ ਸਿੰਘ ਜੀ, ਉੱਥੇ 2020 ਦੇ ਵਿੱਚ ਇੱਕ ਜਿਹੜਾ ਗੈਂਗ ਰੇਪ ਤੇ ਮਰਡਰ ਹੋਇਆ ਸੀ, ਉਸ ਦੇ ਲਈ ਵੀ ਇਹ ਇਨਫੇਮਸ ਹੈਗਾ ਆ, ਜਿੱਥੇ 4 ਉੱਚੀ ਜਾਤੀ ਦੇ ਲੋਕਾਂ ਨੇ ਇੱਕ ਬੀਬੀ ਦੇ ਨਾਲ, ਅਬਲਾ ਦੇ ਨਾਲ ਇਹ ਕੁਕਰਮ ਕੀਤਾ ਸੀ। ਉਸ ਤੋਂ ਬਾਅਦ ਦੇ ਵਿੱਚ ਮਾਰ ਦਿੱਤਾ ਜਿਹੜਾ ਉਸਨੂੰ ਗਿਆ ਸੀ। ਇਹ 14 ਸਤੰਬਰ 2020 ਦੇ ਵਿੱਚ ਵਾਪਰੀ ਸੀ। 19 ਸਾਲਾਂ ਦੀ ਇੱਕ ਦਲਿਤ ਕੁੜੀ ਆ, ਉਸ ਦੇ ਨਾਲ ਇਹ ਉਦੋਂ ਘਿਨਾਉਣੀ ਘਟਨਾ ਵਾਪਰੀ ਸੀ। ਸੋ ਇੱਕ ਵਾਰੀ ਫਿਰ ਹਾਥਰਸ ਜਿਹੜਾ ਉਹ ਖਬਰਾਂ ਦੇ ਵਿੱਚ ਆਇਆ ਆ, ਤੇ ਇਹ ਵੀ ਕੋਈ ਚੰਗੀ ਨਹੀਂ। 100 ਤੋਂ ਵੱਧ, 125 ਲੋਕ ਤੱਕ ਹੁਣ ਤੱਕ 116 ਘੱਟੋ ਘੱਟ ਜਿਹੜਾ ਕਹਿ ਰਹੇ ਆ ਵੀ ਉਹ ਮਾਰੇ ਗਏ। ਓਬਵੀਅਸਲੀ ਉੱਥੇ ਦੇ ਜਿਹੜੇ ਨੰਬਰ ਆ ਉਹ ਦੱਸਦੇ ਹੀ ਪੁੱਠੇ ਸਿੱਧੇ ਆ, ਉਹ ਘੱਟ ਹੀ ਜਿਹੜੇ ਉਹ ਜ਼ਿਆਦਾਤਰ ਦੱਸੇ ਜਾਂਦੇ ਹੁੰਦੇ ਆ। ਅਗਲੀ ਜਿਹੜੀਆਂ ਖਬਰਾਂ ਦੇ ਉੱਤੇ ਵੀ ਆਪਾਂ ਨਜ਼ਰਾਂ ਇੱਦਾਂ ਹੀ ਬਣਾਈ ਰੱਖਣੀਆਂ। ਸਰੋਤਿਓ ਜੁੜੇ ਰਹਿਣਾ ਤੁਸੀਂ ਪੰਜਾਬੀ ਰੇਡੀਓ USA ਦੇ ਨਾਲ। ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਅਹਿਮ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ। ਰੂਡੀ ਗਿਲਿਆਨੀ ਦੇ ਨਾਲ ਨਿਊਯਾਰਕ ਦੇ ਵਿੱਚ ਲਾਅ ਨੂੰ ਲੈ ਕੇ ਕੀ ਹੋ ਰਿਹਾ ਆ, ਇੱਕ ਉਹਨਾਂ ਦੇ ਉੱਤੇ ਵੀ ਜਿਹੜਾ ਉਹ ਫੈਸਲਾ ਆਇਆ ਆ, ਇਸ ਦੇ ਉੱਤੇ ਵੀ ਜਿਹੜੀ ਉਹ ਚਰਚਾ ਕਰਾਂਗੇ, ਤੇ ਬਾਕੀ ਹੋਰ ਖਬਰਾਂ ਦੇ ਉੱਤੇ ਨਜ਼ਰ ਬਣਾਵਾਂਗੇ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਇਸ ਵੇਲੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀ ਖਬਰ ਵੱਲ ਚੱਲੀਏ। ਰਸ਼ੀਆ ਦੇ ਕਹਿੰਦੇ ਵੀ ਬਹੁਤ ਹੀ ਖਤਰਨਾਕ ਜਿਹੜੇ ਜੈਟ ਹੈਗੇ ਆ ਉਹ ਓਪਨ ਸਪੇਸ ਦੇ ਵਿੱਚ ਪਾਰਕ ਹੈਗੇ ਆ 100 ਮਾਈਲ ਅਵੇ ਫਰੋਮ ਯੂਕਰੇਨ। ਬੜਾ ਦੂਰ ਨਹੀਂ ਹੈਗਾ, ਕੀਵ ਦੀ ਜਿਹੜੀ ਉਹਨਾਂ ਦੀ ਰਾਜਧਾਨੀ ਹੈਗੀ ਆ ਯੂਕਰੇਨ ਦੀ,
ਉੱਥੋਂ 100 ਕੁ ਮੀਲ ਦੂਰ ਹੈਗੇ ਆ। ਜੋ ਬੋਰੋਨੇਜ਼ੇ ਮਾਲਸ਼ੇਵੋ ਇਹ 에ਅਰਬੇਸ ਹੈਗਾ ਆ ਸਦਰਨ ਰਸ਼ੀਆ ਦੇ ਵਿੱਚ। ਪਰ ਯੂਕਰੇਨ ਵਾਲੇ ਵੇਟ ਕਰ ਰਹੇ ਅਮਰੀਕਾ ਤੋਂ ਕਿ ਅਮਰੀਕਾ ਵਾਲੇ ਜੇ ਸਾਨੂੰ ਪਰਮਿਸ਼ਨ ਦੇ ਦੇਣ ਤੇ ਅਸੀਂ ਉਹਨਾਂ ਦੇ ਜਿਹੜੇ ਇਹ ਪਾਰਕਡ ਜੋ ਜਹਾਜ਼ ਹੈਗੇ ਆ ਉਹਨਾਂ ਨੂੰ ਸਟ੍ਰਾਈਕ ਕਰ ਸਕਦੇ ਹੈਗੇ ਆ। ਸੁਖਾਈ ਸੂ 34 ਫਾਈਟਰ ਬੰਬਸ ਜੋ ਰਸ਼ੀਆ 에ਅਰ ਫੋਰਸ ਦੇ 47 ਗਾਰਡ ਬੰਬਰ ਐਵੀਏਸ਼ਨ ਰੈਜੀਮੈਂਟ ਨੂੰ ਬਿਲੋਂਗ ਕਰਦੇ ਆ। ਉਹ ਕਹਿੰਦੇ ਹਰ ਰੋਜ਼ ਸੌਰਟੀਜ਼ ਆਪਣੀਆਂ ਰਨ ਕਰਦੇ ਹੈਗੇ ਆ ਯੂਕਰੇਨ ਦੇ 25 ਕੁ ਮੀਲ ਦੂਰ ਬਾਰਡਰ ਤੱਕ। ਤੇ ਕਹਿੰਦੇ ਮਿੰਟ ਹੀ ਲੱਗਦੇ ਆ ਜੇ ਉਹਨਾਂ ਨੇ ਕਿਸੇ ਤਰ੍ਹਾਂ ਦਾ ਜਿਹੜਾ ਅਟੈਕ ਆ ਉਹ ਕਰਨਾ ਹੋਵੇ। ਪਰ ਉਹਨਾਂ ਨੂੰ ਵੀ ਪਤਾ ਆ ਵੀ ਯੂਕਰੇਨ ਵਾਲੇ ਅਟੈਕ ਕਿਸੇ ਟਾਈਮ ਵੀ ਕਰ ਸਕਦੇ ਆ। ਪਰ ਹਜੇ ਤੱਕ ਜੋ ਬਾਈਡਨ ਐਡਮਿਨਿਸਟ੍ਰੇਸ਼ਨ ਉਹਨਾਂ ਦਾ ਜਿਹੜਾ ਉਹਨਾਂ ਵੱਲੋਂ ਹਾਂ ਕਿਸੇ ਤਰ੍ਹਾਂ ਦੀ ਯੂਕਰੇਨ ਦੀ ਸਰਕਾਰ ਨੂੰ ਨਹੀਂ ਮਿਲੀ ਹੈਗੀ। ਸੋ ਉਹ ਇਹਦੀ ਜਿਹੜੀ ਆ ਵੇਟ ਕਰ ਰਹੇ ਆ ਇਹ ਆਪਾਂ ਰਸ਼ੀਆ ਦੇ ਇਹ ਜਿਹੜੇ ਪਾਰ ਕੀਤੇ ਹੋਏ ਜਹਾਜ਼ ਹੈਗੇ ਆ ਉੱਥੇ ਜਾ ਕੇ ਸਟ੍ਰਾਈਕ ਕਰ ਸਕੀਏ। ਜੀ ਰਾਸ਼ਟਰਪਤੀ ਟਰੰਪ ਹੋਣਾ ਦੇ ਜਿਹੜੇ ਵਕੀਲ ਰਹਿ ਚੁੱਕੇ ਇੱਕ ਟਾਈਮ ਦੇ ਉੱਤੇ ਅਮਰੀਕਾਜ਼ ਮੇਅਰ ਨਿਊਯਾਰਕ ਦਾ ਜਿਹੜਾ ਮੇਅਰ ਰੂਡੀ ਗਿuliani ਆ ਉਸ ਦੀਆਂ ਸਮੱਸਿਆਵਾਂ ਘਟੀਆਂ ਨਹੀਂ ਆ ਤੇ ਅੱਜ ਇਹ ਕਹਿੰਦੇ ਵੀ ਨਿਊਯਾਰਕ ਦੇ ਸਾਬਕਾ ਮੇਅਰ ਨੂੰ ਉੱਥੇ ਡਿਸਬਾਰ ਕਰ ਦਿੱਤਾ ਹੈ ਵੀ ਉਸ ਦਾ ਲਾ ਲਾਇਸੈਂਸ ਇੱਕ ਹਿਸਾਬ ਦੇ ਨਾਲ ਵਾਪਸ ਲੈ ਲਿਆ ਗਿਆ ਆ। 2020 ਦੀ ਇਲੈਕਸ਼ਨ ਦੇ ਬਾਬਤ ਕਹਿੰਦੇ ਵੀ ਜਿਹੜੀਆਂ ਇਸਨੇ ਸਟੇਟਮੈਂਟਸ ਦਿੱਤੀਆਂ ਇਹ ਝੂਠੀਆਂ ਤੇ ਮਿਸਲੀਡਿੰਗ ਸੀਗੀਆਂ। ਇਸ ਦੇ ਉਲਟ ਬਾਰ ਦੇ ਵਿੱਚ ਸ਼ਿਕਾਇਤ ਕੀਤੀ ਗਈ ਸੀਗੀ ਜਿਸ ਦੀ ਸੁਣਵਾਈ ਜਿਹੜੀ ਆ ਉਹ ਚੱਲ ਰਹੀ ਸੀਗੀ। ਸੋ ਰੂਲਿੰਗ ਦੇ ਵਿੱਚ ਉਹਨਾਂ ਨੇ ਕਿਹਾ ਵੀ ਰੂਡੀ ਗਿuliani ਨੇ ਇਹ ਬਾਰ-ਬਾਰ ਜਿਹੜਾ ਉਹ ਦਿਖਾਇਆ ਵੀ ਉਸ ਨੇ ਝੂਠੀਆਂ ਤੇ ਮਿਸਲੀਡਿੰਗ ਗਲਤ ਜਿਹੜੀਆਂ ਸਟੇਟਮੈਂਟਸ ਆ ਉਹ ਅਦਾਲਤਾਂ ਨੂੰ ਵੀ ਦਿੱਤੀਆਂ, ਲਾਅ ਮੇਕਰਸ ਦੇ ਮੂਹਰੇ ਵੀ ਝੂਠ ਬੋਲਿਆ ਤੇ ਪਬਲਿਕ ਦੇ ਵਿੱਚ ਵੀ ਉਸਨੇ ਐਜ਼ ਏ ਕੈਪੈਸਿਟੀ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ ਲਾਇਰ ਦੇ ਤੌਰ ਦੇ ਉੱਤੇ ਕਾਫੀ ਜਿਹੜਾ ਉਹ ਝੂਠ ਬੋਲਿਆ ਸੀ। 2020 ਦੀ ਰੀ ਇਲੈਕਸ਼ਨ ਤੋਂ ਹਾਰਨ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਝ ਹੜਕੰਪ ਮਚਿਆ ਸੀਗਾ ਤੇ ਅੱਜ ਕਹਿੰਦੇ ਵੀ ਇਹਨਾਂ ਨੂੰ ਉੱਥੇ ਡਿਸਬਾਰ ਕਰ ਦਿੱਤਾ ਗਿਆ ਹੈਗਾ ਆ। ਸਾਬਕਾ ਨਿਊਯਾਰਕ ਦੇ ਮੇਅਰ ਇਸੇ ਮਹੀਨੇ ਜਿਹੜੇ ਉਹ ਮੰਨ ਗਏ ਸੀਗੇ ਵੀ ਉਹ ਜਿਹੜੀਆਂ ਐਕੁਇਜ਼ੀਸ਼ਨਸ ਲਾ ਰਹੇ ਸੀਗੇ ਇਲੈਕਸ਼ਨ ਫਰਾਡ ਦੀਆਂ ਦੋ ਜਿਹੜੇ ਸਾਬਕਾ ਇਲੈਕਸ਼ਨ ਵਰਕਰਸ ਦੇ ਉਲਟ ਉਹ ਵੀ ਉਹਨਾਂ ਨੇ ਆਪਣੀ ਜਿਹੜੀਆਂ ਐਕੁਇਜ਼ੀਸ਼ਨਸ ਆ ਉਹ ਵਾਪਸ ਲਾਈਆਂ ਸੀ ਤੇ ਅਦਾਲਤ ਨੇ ਉਸ ਮਾਮਲੇ ਵਿੱਚ ਵੀ ਇਸ ਗਿuliani ਨੂੰ ਉਹਨਾਂ ਬੀਬੀਆਂ ਨੂੰ ਡੀਫੇਮ ਕਰਨ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਸੀ। ਅਗਲੀ ਖਬਰ ਵੱਲ ਚੱਲੀਏ। ਵੈਨਜ਼ੂਏਲਾ ਦਾ ਜਿਹੜਾ ਪ੍ਰੈਜ਼ੀਡੈਂਟ ਮਦੂਰੋ ਆ ਉਹ ਕਹਿ ਰਿਹਾ ਵੀ ਹੁਣ ਇੱਕ ਵਾਰੀ ਫੇਰ ਮੇਰੀ ਅਮਰੀਕਾ ਦੇ ਜਿਹੜੀ ਅਥਾਰਟੀਜ਼ ਆ ਉਹਨਾਂ ਦੇ ਨਾਲ ਗੱਲਬਾਤ ਚੱਲ ਰਹੀ ਹੈਗੀ ਆ। ਵੈਨਜ਼ੂਏਲਾ ਗਵਰਨਮੈਂਟ ਕੋਸ਼ਿਸ਼ ਕਰ ਰਹੀ ਆ, ਪਲਾਨ ਕਰ ਰਹੀ ਆ ਨਵੀਆਂ ਨੈਗੋਸ਼ੀਏਸ਼ਨਸ ਯੂਐਸ ਗਵਰਨਮੈਂਟ ਦੇ ਨਾਲ। ਪ੍ਰੈਜ਼ੀਡੈਂਟ ਨਿਕੋਲਸ ਮਦੂਰੋ ਨੇ ਅੱਜ ਇਹ ਅਨਾਉਂਸ ਕੀਤਾ ਹੈਗਾ ਤੀਜੀ ਵਾਰੀ ਜਿਹੜੇ ਮਦੂਰੋ ਆ ਉਹ ਇਲੈਕਸ਼ਨ ਲੜਨ ਜਾ ਰਹੇ ਆ। ਪਰ ਵੈਨਜ਼ੂਏਲਾ ਦੇ ਵਿੱਚ ਜਿਹੜੀ ਫਾਈਨੈਂਸ਼ੀਅਲ ਉਸ ਮੁਲਕ ਦੀ ਹਾਲਤ ਆ ਉਹ ਬੜੀ ਬੈਡ ਹੈਗੀ ਆ। ਇਕਨੋਮਿਕ ਸੈਂਕਸ਼ਨਸ ਉਹਨਾਂ ਤੇ ਜਿਹੜੀਆਂ ਲਾਈਆਂ ਗਈਆਂ ਅਮਰੀਕਾ ਦੀ ਸਰਕਾਰ ਵੱਲੋਂ ਉਹਦਾ ਜਿਹੜਾ ਕਾਫੀ ਅਸਰ ਵੈਨਜ਼ੂਏਲਾ ਦੇ ਉੱਤੇ ਪਿਆ ਹੈ। ਮਹਿੰਗਾਈ ਬਹੁਤ ਜ਼ਿਆਦਾ ਆ, ਲੋਕਾਂ ਦੇ ਵਿੱਚ ਅਨਰੈਸਟ ਬੜਾ ਆ। ਸੋ ਉਹ ਸਾਰੇ ਕਾਸੇ ਨੂੰ ਦੇਖਦੇ ਹੋਏ ਉਹ ਉਹਨਾਂ ਨੇ ਆਪਣੇ ਹੁਣ ਗੋਡੇ ਟੇਕਣ ਦੀ ਕੋਸ਼ਿਸ਼ ਕੀਤੀ ਆ ਵੀ ਯੂਐਸ ਗਵਰਨਮੈਂਟ ਜੇ ਸਾਡੇ ਨਾਲ ਸਿੱਧੀ ਗੱਲਬਾਤ ਕਰ ਲਵੇ। ਹਜੇ ਤੱਕ ਜਿਹੜੀ ਯੂਐਸ ਗਵਰਨਮੈਂਟ ਵੱਲੋਂ ਇਹ ਜਿਹੜੀ ਕੋਈ ਸਟੇਟਮੈਂਟ ਨਹੀਂ ਜਾਰੀ ਕੀਤੀ ਗਈ ਪਰ ਮਦੂਰੋ ਨੇ ਜ਼ਰੂਰ ਆਪਣੀ ਜਿਹੜੀ ਸਟੇਟਮੈਂਟ ਆ ਉਹ ਜਾਰੀ ਕਰ ਦਿੱਤੀ ਹੈਗੀ ਆ। ਕੁਝ ਨੈਗੋਸ਼ੀਏਸ਼ਨ ਯੂਐਸ ਦੇ ਨਾਲ ਪਿਛਲੇ ਸਮੇਂ 'ਚ ਕਤਰ ਦੇ ਵਿੱਚ ਵੈਨਜ਼ੂਏਲਾ ਦੇ ਸਰਕਾਰ ਦੀ ਤੇ ਅਮਰੀਕਾ ਦੀ ਸਰਕਾਰ ਦੀਆਂ ਹੋਈਆਂ ਸੀਗੀਆਂ ਤੇ ਕਹਿੰਦੇ ਜੁਲਾਈ 28 ਨੂੰ ਇਲੈਕਸ਼ਨ ਹੋਣ ਜਾ ਰਹੀ ਆ ਵੈਨਜ਼ੂਏਲਾ ਦੇ ਵਿੱਚ। ਸਭ ਤੋਂ ਵੱਡਾ ਚੈਲੰਜ ਜਿਹੜਾ ਸੋਸ਼ਲਿਸਟ ਪਾਰਟੀ ਆਫ ਵੈਨਜ਼ੂਏਲਾ ਦਾ ਜਿਹਨੇ 25 ਸਾਲ ਉੱਥੇ ਰੂਲ ਕੀਤਾ ਹੈਗਾ ਆ। ਪਹਿਲਾਂ ਹੂਗੋ ਚਾਵੇਜ਼ ਪ੍ਰੈਜ਼ੀਡੈਂਟ ਬਣਿਆ ਸੀ ਤੇ ਇਸ ਟਾਈਮ ਦੇ ਉੱਤੇ ਮਦੂਰੋ ਆ। ਸੋ ਉਹਨਾਂ ਦੇ ਉੱਤੇ ਕਾਫੀ ਵੱਡਾ ਜਿਹੜਾ ਅਸਰ ਹੈਗਾ ਆ। ਜਿਹੜੀ ਆਪੋਜੀਸ਼ਨ ਲੀਡਰ ਮਰੀਆ ਕੋਰੀਨਾ ਸ਼ਾਡੋ ਕਰਕੇ ਆ ਉਹ ਕਾਫੀ ਸਟਰੋਂਗ ਇਸ ਟਾਈਮ ਦੇ ਉੱਤੇ ਜਾ ਰਹੀ ਹੈਗੀ ਆ ਤੇ ਉਹ ਕਹਿੰਦੇ ਵੀ ਲੱਗਦਾ ਅਮਰੀਕਾ ਵਾਲੇ ਚਾਹੁੰਦੇ ਆ ਵੀ ਜਿੱਤੇ ਵੀ ਉਹੀ। ਯਾਦ ਹੋਣਾ ਜੋ ਸਿੰਘ ਜੀ 2 ਸਾਲ ਪਹਿਲਾਂ ਇਹਨਾਂ ਨੇ ਇੱਕ ਆਪੋਜੀਸ਼ਨ ਦੇ ਲੀਡਰ ਨੂੰ ਪ੍ਰੈਜ਼ੀਡੈਂਟ ਵੀ ਮੰਨ ਲਿਆ ਸੀ। ਸਾਰਾ ਕੁਝ ਜਿਹੜਾ ਹੋਇਆ ਸੀ ਪਰ ਨਿਕੋਲਸ ਮਡੂਰੋ ਦਾ ਉੱਥੇ ਕਹਿ ਲਓ ਵੀ ਸਟਰੋਂਗ ਹੋਲਡ ਤਕੜਾ ਸੀਗਾ ਤੇ ਉਹਦੀ ਜਿਹੜੀ ਉਹ ਗੱਲ ਬਣੀ ਸੀ ਵਾਨ ਗੁਆਇਡੋ ਕਰਕੇ ਸ਼ਾਇਦ
ਉਸ ਦਾ ਜਿਹੜਾ ਉਹ ਨਾਮ ਸੀਗਾ। ਇਹਨੇ ਇੱਕ ਵਾਰੀ ਆਪਣੇ ਉੱਤੇ ਡਰੋਨ ਦੇ ਨਾਲ ਹਮਲੇ ਵਾਲੀ ਵੀ ਜਿਹੜੀ ਸਾਜ਼ਿਸ਼ ਸੀ ਜਿਹੜੀ ਉਹ ਰਚੀ ਸੀਗੀ, ਵੀ ਦੇਖੋ ਜੀ ਮੈਨੂੰ ਮਾਰਨ ਦੀ ਜਿਹੜੀ ਕੋਸ਼ਿਸ਼ ਕਰ ਰਹੇ ਆ। ਵੈਨੇਜ਼ੁਏਲਾ ਇੱਕ ਅਜਿਹਾ ਮੁਲਕ ਆ ਜਿੱਥੇ ਬਹੁਤ ਹੀ ਜ਼ਿਆਦਾ ਤੇਲ ਹੈਗਾ ਆ। ਉੱਥੇ ਇੰਨਾ ਕੁ ਜ਼ਿਆਦਾ ਤੇਲ ਹੈ ਪਾਣੀ ਤੋਂ ਵੀ ਸਸਤਾ ਉੱਥੇ, ਪਰ ਹਾਲਾਤ ਤੁਸੀਂ ਦੇਖੋ ਵੀ ਉਸ ਮੁਲਕ ਦੇ ਬਣ ਕੀ ਜਿਹੜੇ ਉਹ ਗਏ ਆ। ਇੰਨੀ ਕੁ ਜ਼ਿਆਦਾ ਜਿਹੜਾ ਸੋਸ਼ਲਿਜ਼ਮ ਕਮਿਊਨਿਜ਼ਮ ਦੇ ਚੱਲਦਿਆਂ ਉੱਥੇ ਲੋਕਾਂ ਦੇ ਹਾਲਾਤ ਬਦ ਤੋਂ ਬੱਤਰ ਹੋ ਗਏ ਆ। ਰੂਸ ਵਾਲੇ ਵੀ ਉਹਦੇ ਨਾਲ ਇਕਮੁੱਠ ਨੇ, ਉਸ ਦੇ ਨਾਲ ਜੁੜੇ ਨੇ। ਇੱਥੋਂ ਤੱਕ ਵੀ ਇਹ ਖਬਰਾਂ ਆਈਆਂ ਸੀ ਇੱਕ ਟਾਈਮ ਦੇ ਉੱਤੇ ਵੀ ਰੂਸ ਵਾਲੇ ਇੱਥੇ ਆਪਣਾ ਇੱਕ ਮਿਲਟਰੀ ਬੇਸ ਵੀ ਬਣਾਉਣ ਬਾਰੇ ਸੋਚ ਰਹੇ ਹੈਗੇ ਆ। ਸੋ ਅਮਰੀਕਾ ਵੈਨੇਜ਼ੁਏਲਾ ਦੇ ਵਿੱਚ ਚਾਹੁੰਦਾ ਨਹੀਂ ਆ ਵੀ ਜਿਹੜੇ ਕਮਿਊਨਿਸਟ ਆ ਜਾਂ ਰੂਸ ਆ ਉਹ ਇਦਾਂ ਦੀ ਜਿਹੜੀ ਆਪਣੀ ਪੈਰ ਆ ਉਹ ਬਹੁਤੇ ਲਾ ਸਕਣ। ਪਰ ਨਿਕੋਲਸ ਮੈਡੂਰੋ ਸਿੱਧੇ ਤੌਰ ਦੇ ਉੱਤੇ ਰੂਸ ਦੇ ਨਾਲ ਮਿਲ ਕੇ ਵੀ ਜਿਹੜਾ ਉਹ ਚੱਲ ਰਿਹਾ ਆ। ਤੇ ਪਰ ਵੈਨੇਜ਼ੁਏਲਾ ਦੇ ਆਪਾਂ ਨੂੰ ਇਹ ਵੀ ਪਤਾ ਆ ਵੀ ਵੈਨੇਜ਼ੁਏਲਾ ਦੇ ਲੋਕ ਬਾਰਡਰ ਟੱਪ ਕੇ ਵੀ ਅਮਰੀਕਾ 'ਚ ਬਹੁਤ ਜਿਹੜੇ ਉਹ ਆਉਂਦੇ ਨੇ, ਕਿਉਂਕਿ ਉੱਥੇ ਗਰੀਬੀ, ਭੁੱਖਮਰੀ ਤੇ ਜੋ ਹਾਲਾਤ ਨੇ, ਇਨਫਲੇਸ਼ਨ ਆ, ਮਹਿੰਗਾਈ ਆ, ਉਸ ਤੋਂ ਜਿਹੜੇ ਡਰਦੇ ਡਰਾਉਂਦੇ ਇੱਧਰ ਨੂੰ ਆ ਰਹੇ ਨੇ। ਦੇਖੋ ਜਿੱਥੇ ਇੰਨੇ ਜ਼ਿਆਦਾ ਨੈਚੁਰਲ ਰਿਸੋਰਸਿਸ ਹੋਣ ਤੇ ਲਾਲ ਸਲਾਮ ਦਾ ਲਾਲ ਝੰਡਾ ਚੜ ਗਿਆ ਤਾਂ ਲੋਕਾਂ ਦਾ ਜਿਹੜਾ ਭੱਠਾ ਹੈ ਉਹ ਬਹਿ ਗਿਆ ਹੈਗਾ। ਹਾਂ, ਅਜੇ ਲਾਲ ਸਲਾਮ ਵਾਲੇ ਇਹ ਹੁੰਦਾ ਆ ਉਹਨਾਂ ਨੂੰ ਵੀ ਸਾਰਿਆਂ ਦੇ ਲਈ ਸਾਂਝਾ ਆ, ਪਰ ਤੁਸੀਂ ਦੇਖ ਲਓ ਵੀ ਉੱਥੇ ਉਸ ਆਧਾਰ ਦੇ ਉੱਤੇ ਵੀ ਜਿਹੜੇ ਕਾਮਰੇਡ ਆ ਉਹ ਇੱਕੋ ਦੇ ਹੱਥ ਦੇ ਵਿੱਚ ਕੰਟਰੋਲ ਜਿਹੜਾ ਉਹ ਰੱਖੀ ਬੈਠੇ ਆ, ਤੇ ਅਜੇ ਵੀ ਉਹਦੇ ਗੁਣ ਗਾਉਣੋਂ ਨਹੀਂ ਹਟਦੇ ਵੀ ਨਹੀਂ ਜੀ ਬੱਲੇ ਬੱਲੇ ਆ। ਪਰ ਹਾਲਾਤ ਜਾ ਕੇ ਦੇਖੋ ਵੀ ਵੈਨੇਜ਼ੁਏਲਾ ਦੇ ਬਣ ਕੀ ਜਿਹੜੇ ਹੋ ਗਏ ਆ। ਅਗਲੀ ਖਬਰ ਜੀ ਅਗਲੀ ਖਬਰ ਵੱਲ ਚਲੀਏ। ਜਿਹੜੇ ਸਾਡੇ ਸੈਕਟਰੀ ਆਫ ਸਟੇਟ ਆ ਟੋਨੀ ਬਲਿੰਕਨ, ਉਹਨਾਂ ਨੇ ਆਪਣੇ ਜਿਹੜੇ ਯੂਐਸ ਦੇ ਜਿੰਨੇ ਵੀ ਐਲਾਈਜ਼ ਆ ਉਹਨਾਂ ਨੂੰ ਇੱਕ ਵਾਰੀ ਫੇਰ ਅਸ਼ੋਰੈਂਸ ਦਿੱਤੀ ਆ ਵੀ ਤੁਹਾਨੂੰ ਕੋਈ ਘਬਰਾਉਣ ਵਾਲੀ ਗੱਲ ਨਹੀਂ। ਪ੍ਰੈਜ਼ੀਡੈਂਟ ਜਿਹੜੇ ਜੋ ਬਾਈਡਨ ਹੋਣੀ ਆ ਉਹ ਬੜੀ ਚੜ੍ਹਦੀ ਕਲਾ ਦੇ ਵਿੱਚ ਹੈਗੇ ਆ, ਤੇ ਕਿਉਂਕਿ ਜਿਹੜੀ ਡਿਬੇਟ ਹੋਈ ਸੀਗੀ ਟਰੰਪ ਹੋਣਾ ਦੀ ਉਹਦੀ ਪਰਫਾਰਮੈਂਸ ਤੋਂ ਬਾਅਦ ਕਾਫੀ ਜ਼ਿਆਦਾ ਜਿਹੜੀ ਹਿਲਜੁਲ ਆ ਉਹ ਹੋਈ ਹੈਗੀ ਆ, ਤੇ ਨੈਚੁਰਲੀ ਉਹਦਾ ਜਿਹੜਾ ਅਸਰ ਆ ਉਹ ਜਿਹੜੀਆਂ ਬਾਹਰ ਦੇ ਮੁਲਕ ਆ, ਬਾਹਰ ਦੀਆਂ ਸਰਕਾਰਾਂ, ਉਹਨਾਂ ਦੇ ਉੱਤੇ ਵੀ ਹੁੰਦਾ ਆ। ਬਹੁਤ ਸਾਰੇ ਜਿਹੜੇ ਮੁਲਕ ਆ ਉਹ ਇਹ ਨਹੀਂ ਚਾਹੁੰਦੇ ਵੀ ਪ੍ਰੈਜ਼ੀਡੈਂਟ ਟਰੰਪ ਆਣ, ਜਾਂ ਬਹੁਤ ਸਾਰੇ ਜਿਹੜੇ ਮੁਲਕ ਆ ਉਹ ਚਾਹੁੰਦੇ ਆ ਵੀ ਟਰੰਪ ਆਣ। ਸੋ ਇਹਦੇ ਤੇ ਵੀ ਕਾਫੀ ਵੱਡਾ ਜਿਹੜਾ ਫੋਰਨ ਪਾਲਿਸੀ ਦੇ ਉੱਤੇ ਅਸਰ ਪੈਂਦਾ ਹੈਗਾ, ਖਾਸ ਕਰਕੇ ਉਸ ਟਾਈਮ ਦੇ ਉੱਤੇ ਜਦੋਂ ਦੁਨੀਆ ਦੇ ਵਿੱਚ ਦੋ ਵੱਡੀਆਂ ਲੜਾਈਆਂ ਚੱਲ ਰਹੀਆਂ ਹੁਣ, ਯੂਕਰੇਨ ਦੀ ਤੇ ਰਸ਼ੀਆ ਦੀ, ਤੇ ਪੈਲਸਤੀਨੀਅਨ ਲੋਕਾਂ ਦੇ ਉੱਤੇ ਵੀ ਕਾਫੀ ਵੱਡਾ ਜਿਹੜਾ ਜ਼ੁਲਮ ਆ ਇਸ ਟਾਈਮ ਹੋ ਰਿਹਾ ਹੋਵੇ। ਸੋ ਇਸ ਨੂੰ ਦੇਖਦੇ ਹੋਏ ਟੋਨੀ ਬਲਿੰਕਨ ਜੋ ਸੈਕਟਰੀ ਆਫ ਸਟੇਟ ਆ ਸਭ ਤੋਂ ਕਲੋਜ਼ ਆ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੇ, ਉਹਨਾਂ ਨੇ ਵੱਖ-ਵੱਖ ਜਿਹੜੇ ਆਪਣੇ ਐਲਾਈ ਆ ਮੁਲਕ, ਜਿਹੜੇ ਦੋਸਤ ਮੁਲਕ ਆ, ਉਹਨਾਂ ਨੂੰ ਕਾਲਾਂ ਕਰਕੇ ਵੀ ਅਸ਼ੋਰੈਂਸ ਦਿੱਤੀ ਆ ਤੇ ਅਸੀਂ ਬਿਲਕੁਲ ਕਾਇਮ ਹੈਗੇ ਆ। ਸੋ ਸਾਡੀ ਕੋਈ ਵੀ ਪਾਲਿਸੀ ਦੇ ਵਿੱਚ ਚੇਂਜਸ ਨਹੀਂ ਆਉਣਗੀਆਂ ਤੇ ਰਲ ਕੇ ਜਿਹੜਾ ਆ ਕੰਮ ਉਹ ਕਰਾਂਗੇ। ਜੀ ਬਿਲਕੁਲ, ਇਸੇ ਦੇ ਨਾਲ ਹੀ ਜੇ ਆਪਾਂ ਜੋੜ ਕੇ ਗੱਲ ਕਰ ਲਈਏ ਤਾਂ ਲੈਬਨਾਨ ਤੇ ਇਜ਼ਰਾਈਲ ਦੇ ਵਿੱਚ ਵੀ ਹਾਲਾਤ ਕੋਈ ਬਾੜੇ ਚੰਗੇ ਨਹੀਂ ਚੱਲ ਰਹੇ। ਯੂਐਸ ਤੇ ਯੂਰਪ ਵਾਲੇ ਇਸ ਟਾਈਮ ਚੇਤਾਵਨੀ ਦੇ ਰਹੇ ਆ ਲੈਬਨਾਨ ਦੇ ਹਜ਼ਬੁੱਲਾ ਨੂੰ, ਵੀ ਕਹਿੰਦੇ ਵੀ ਇਜ਼ਰਾਈਲ ਦੇ ਉੱਤੇ ਹਮਲੇ ਕਰਨੇ ਜਿਹੜੇ ਆ ਉਹ ਬੰਦ ਕਰਨ। ਅਦਰਵਾਈਜ਼ ਇਹ ਚਿੰਤਾ ਆ ਵੀ ਮਿਡ ਵੈਸਟ ਦੇ ਵਿੱਚ ਇਹ ਜਿਹੜੀ ਲੜਾਈ ਆ ਹੋਰ ਜ਼ਿਆਦਾ ਜਿਹੜੀ ਉਹ ਫੈਲ ਸਕਦੀ ਆ। ਇੱਧਰ ਇਜ਼ਰਾਈਲ ਦੀ ਹਮਾਸ ਦੇ ਨਾਲ ਅਜੇ ਤੱਕ ਕੋਈ ਸੀਜ਼ ਫਾਇਰ ਤਾਂ ਨਹੀਂ ਹੋ ਰਹੀ। ਕੀ ਹਜ਼ਬੁੱਲਾ ਵਾਲੇ ਵੀ ਰੁਕ ਜਾਣਗੇ? ਯੂਐਸ ਜਾਂ ਯੂਰਪ ਦੇ ਜਿਹੜੇ ਉਹ ਕਹਿੰਦੇ ਵੀ ਯੂਐਸ ਯੂਰਪ ਦੇ ਨਾਲ ਨਾਲ ਅਰਬ ਮੁਲਕ ਦੇ ਵੀ ਜਿਹੜੇ ਮੀਡੀਏਟਰਸ ਆ ਉਹ ਇਸ ਟਾਈਮ ਕੋਸ਼ਿਸ਼ ਕਰ ਰਹੇ ਆ ਵੀ ਇਜ਼ਰਾਈਲ ਤੇ ਹਜ਼ਬੁੱਲਾ ਦੇ ਦਰਮਿਆਨ ਜਿਹੜੀ ਇਹ ਲੜਾਈ ਆ ਹੋਰ ਜ਼ਿਆਦਾ ਨਾ ਵੜੇ। ਅਜੇ ਛੁੱਟ-ਪੁੱਟ ਘਟਨਾਵਾਂ ਜਿਹੜੀਆਂ ਉਹ ਚੱਲ ਰਹੀਆਂ ਆ, ਗੋਲੀਬਾਰੀ ਜਿਹੜੀ ਉਹ ਚੱਲੀ ਜਾ ਰਹੀ ਆ, ਹਮਲੇ ਜਿਹੜੇ ਇੱਕ ਦੂਜੇ ਦੇ ਉੱਤੇ ਛੋਟੇ-ਛੋਟੇ ਹੋ ਰਹੇ ਨੇ। ਸੋ ਇਹ ਹੁਣ ਦੇਖੋ ਕੀ ਹੁੰਦਾ ਆ। ਅਮਰੀਕਾ ਨੇ ਕਿਹਾ ਚਲੋ ਇਜ਼ਰਾਈਲ ਦਾ ਸਪੋਰਟ ਤਾਂ ਉਹਨਾਂ ਨੇ ਕਰਨੀ ਹੀ ਕਰਨੀ ਆ, ਪਰ ਉਹਨਾਂ ਨੇ ਕਿਹਾ ਵੀ ਕਈ ਵਾਰੀ ਸਾਡੇ ਲਈ ਮੁਸ਼ਕਲ ਜਿਹੜੀ ਉਹ ਹੋ ਸਕੂਗੀ ਜੇ ਹਜ਼ਬੁੱਲਾ ਦੇ ਨਾਲ ਉਹਨਾਂ ਦੀ ਫੁੱਲ ਫਲੈਜ ਲੜਾਈ ਹੁੰਦੀ ਆ। ਤੇ ਹਜ਼ਬੁੱਲਾ ਦਾ ਤੇ ਨਾਲ ਦੇ ਨਾਲ ਹਮਾਸ ਦਾ ਕਾਫੀ ਜ਼ਿਆਦਾ ਫਰਕ ਹੈਗਾ ਆ। ਉਹਨਾਂ ਦੇ ਕੋਲ ਮਿਲਟਰੀ ਹਥਿਆਰਾਂ ਤੋਂ ਲੈ ਕੇ ਤੇ ਹੋਰ ਜਿਹੜੀਆਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਇਜ਼ਰਾਈਲ ਹਜ਼ਬੁੱਲਾ ਦੇ ਨਾਲ ਜੇ ਲੜਾਈ ਦੇ ਵਿੱਚ ਵੱਧਦਾ ਆ, ਅੱਗੇ ਹੋਰ ਤੁਰਦਾ ਆ, ਤਾਂ ਹਾਲਾਤ ਜਿਹੜੇ ਉਹ ਮਾੜੇ ਹੋਣਗੇ। ਇਹ ਵੀ ਦੱਸਦੇ ਜਾਈਏ ਵੀ ਹਜ਼ਬੁੱਲਾ ਨੂੰ ਜਿਹੜੀ ਪੂਰੀ ਸਪੋਰਟ ਆ ਉਹ ਹਮੇਸ਼ਾ ਈਰਾਨ ਲੰਬੇ ਚਿਰ ਤੋਂ ਕਰਦਾ ਆ ਰਿਹਾ ਆ। ਜੀ ਅਗਲੀ ਖਬਰ ਵੱਲ ਚੱਲੀਏ ਤੇ ਯੂਐਸ ਦੀ ਗਵਰਨਮੈਂਟ ਨੇ ਮੋਡਰਨਾ ਕੰਪਨੀ ਜਿਹੜੀ ਆ ਉਹਨੂੰ $176 ਮਿਲੀਅਨ ਦਿੱਤੇ ਆ ਤਾਂ ਕਿ ਉਹ
ਇੱਕ ਨਵਾਂ mRNA ਪੈਂਡੇਮਿਕ ਫਲੂ ਵੈਕਸੀਨ ਆ, ਉਸ ਨੂੰ ਜਿਹੜਾ ਆ ਤਿਆਰ ਕਰ ਸਕਣ। ਤੇ ਇਹਦੇ ਵਿੱਚ ਆਪਾਂ ਡਿਟੇਲਸ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਇਸ ਨਵਾਂ ਫਲੂ ਜੋ ਫੈਲ ਰਿਹਾ ਹੈਗਾ ਉਹਦੀ ਦਵਾਈ ਨੂੰ ਤਿਆਰ ਕਰਨ ਦੇ ਲਈ ਜੋ ਪੈਸੇ ਦਿੱਤੇ ਗਏ ਉਹ ਡਿਸਕਸ ਕਰਦੇ ਹਾਂ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਜੀ। ਹਰਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਸੋ ਅਗਲੀ ਖਬਰ ਵੱਲ ਚਲੀਏ ਤੇ ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਡਿਸਕਸ ਕਰਦੇ ਸੀ ਕਿ ਨਵਾਂ ਇੱਕ ਵਾਇਰਸ ਖਾਸ ਕਰਕੇ ਜਿਹੜੀਆਂ ਗਾਈਆਂ ਆ ਉਹਨਾਂ ਦੇ ਵਿੱਚ ਆਇਆ ਡੇਅਰੀ ਕਾਊਜ਼ ਦੇ ਵਿੱਚ, ਉਹ H5N1 ਵਾਇਰਸ ਹੈਗਾ ਆ। ਇਸ ਵੇਲੇ 135 ਹਰਡਸ ਤੇ 12 ਸਟੇਟਾਂ ਦੇ ਵਿੱਚ ਤੇ 3 ਲੋਕਾਂ ਨੂੰ ਹੁਣ ਤੱਕ ਇਹ ਹੋ ਚੁੱਕਿਆ। 3 ਜਿਹੜੇ ਪਰਸਨ ਆ, ਬੰਦੇ ਆਪਾਂ ਉਹਨਾਂ ਨੂੰ ਕਹਿ ਸਕਦੇ ਹੈਗੇ। ਸੋ ਉਹਨੂੰ ਦੇਖਦੇ ਹੋਏ ਅੱਜ ਜਿਹੜੀ US ਦੀ ਸਰਕਾਰ ਆ ਉਹਨਾਂ ਨੇ $176 ਮਿਲੀਅਨ ਮੋਡਰਨਾ ਕੰਪਨੀ ਆ ਜਿਨ੍ਹਾਂ ਨੇ ਕੋਵਿਡ ਵਾਲੇ ਟੀਕੇ ਤਿਆਰ ਕੀਤੇ ਸੀ, ਉਹਨਾਂ ਨੂੰ ਇਹ ਪੈਸੇ ਦੇਣ ਦਾ ਵਾਅਦਾ ਕੀਤਾ ਆ ਵੀ ਤੁਸੀਂ ਜਲਦੀ ਤੋਂ ਜਲਦੀ ਜਿਹੜਾ ਇਹ ਬਰਡ ਫਲੂ ਆ ਇਹ ਕਿਤੇ ਆਉਣ ਵਾਲੇ ਸਮੇਂ 'ਚ ਵੱਡੀ ਗਿਣਤੀ 'ਚ ਫੈਲ ਨਾ ਜਾਵੇ, ਉਸ ਨੂੰ ਰੋਕਣ ਦੇ ਲਈ ਇਹ ਟੀਕੇ ਤਿਆਰ ਕੀਤੇ ਜਾਣ। ਸੋ ਆਲਰੇਡੀ ਮੋਡਰਨਾ ਇਸ ਫਲੂ ਵੈਕਸੀਨ ਦੇ ਉੱਤੇ ਕੰਮ ਕਰ ਰਹੀ ਹੈ। mRNA ਟੈਕਨੋਲੋਜੀ ਇਹਦੇ ਵਿੱਚ ਉਹ ਯੂਜ਼ ਕਰ ਰਹੀ ਹੈ। ਸੋ ਹੋਪਫੁਲੀ ਕਹਿੰਦੇ ਵੀ ਜਿਹੜੇ ਪੈਸੇ ਦਿੱਤੇ ਗਏ ਆ ਬਾਇਓਮੈਡੀਕਲ ਐਡਵਾਂਸ ਰਿਸਰਚ ਤੇ ਡਿਵੈਲਪਮੈਂਟ ਅਥਾਰਟੀ ਵੱਲੋਂ, ਬਾਰਡਾ ਵੱਲੋਂ, ਇਹਦੇ ਨਾਲ ਬਹੁਤ ਜਲਦੀ ਜਿਹੜੇ ਆ ਇਹ ਵੈਕਸੀਨ ਤਿਆਰ ਕੀਤੇ ਜਾਣਗੇ ਜੀ। ਬਿਲਕੁਲ। ਸੋ H5N1 ਏਵੀਅਨ ਇਨਫਲੂਐਂਜ਼ਾ ਦੇ ਉਲਟ ਜਿਹੜਾ ਇਹ ਹੋਊਗਾ। ਸੋ ਆਊਟਬ੍ਰੇਕ ਦੇਖਿਆ ਗਿਆ 130 ਹਰਟਸ ਦੇ ਵਿੱਚ 12 ਸੂਬਿਆਂ 'ਚ ਇਹ ਜਿਹੜੀ ਬਿਮਾਰੀ ਆ ਏਵੀਅਨ ਫਲੂ ਆ ਇਹ ਫੈਲਿਆ, ਜਿਹਦੇ ਕਰਕੇ ਲੱਖਾਂ ਕੁਕੜੀਆਂ ਤੇ ਜੇਕਰ ਹੋਰ ਲਾਈਵ ਸਟਾਕ ਆ ਉਹਨਾਂ ਨੂੰ ਜਿਹੜਾ ਉਹ ਕਹਿ ਲਓ ਵੀ ਨਸ਼ਟ ਕਰਨਾ ਜਿਹੜਾ ਉਹ ਪਿਆ ਸੀਗਾ। ਇਸੇ ਦੇ ਨਾਲ ਇਸ ਬੰਦੇ ਤੇ ਇੱਕ ਹੋਰ ਗੱਲ ਕਰ ਲਈਏ। ਕੈਲੀਫੋਰਨੀਆ ਕਹਿੰਦੇ ਵੀ ਸਕੂਲਾਂ ਦੇ ਵਿੱਚ ਨਿਆਣਿਆਂ ਨੂੰ ਦਾਖਲ ਕਰਾਉਣ ਦੇ ਲਈ COVID-19 ਦੀ ਜਿਹੜੀ ਵੈਕਸੀਨ ਦੀ ਰਿਕੁਆਇਰਮੈਂਟ ਆ ਉਹ ਹੁਣ ਨਹੀਂ ਰੱਖ ਰਿਹਾ ਹੈਗਾ। ਡੈਮੋਕ੍ਰੇਟ ਜਿਹੜੇ ਪਾਰਟੀ ਦੇ ਗਵਰਨਰ ਗੈਵਿਨ ਨਿਊਸਮ ਨੇ 2021 ਦੇ ਵਿੱਚ ਇਹ ਅਨਾਊਂਸਮੈਂਟ ਕੀਤੀ ਸੀ ਵੀ ਸਟੇਟ COVID-19 ਦੀ ਵੈਕਸੀਨ ਨੂੰ ਮੈਂਡੇਟ ਕਰੂਗਾ ਜੇ ਅਗਲੇ ਜਿਹੜੇ ਈਅਰ ਦੇ ਵਿੱਚ ਅਕੈਡਮਿਕ ਈਅਰ ਦੇ ਵਿੱਚ ਨਿਆਣਿਆਂ ਨੇ ਸਕੂਲ ਦੇ ਵਿੱਚ ਜਾਣਾ ਆ। ਪਰ ਹੁਣ ਆਪਣੇ ਉਸ ਡਿਸੀਜਨ ਨੂੰ ਉਹ ਵਾਪਸ ਲੈ ਰਹੇ ਆ। ਵਾਪਸ ਉਹਨਾਂ ਨੇ ਲੈ ਲਿਆ। ਕੈਲੀਫੋਰਨੀਆ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਜਿਹੜਾ ਉਹ ਦੱਸਿਆ ਆ ਵੀ ਹੁਣ ਇਹ ਜਿਹੜੀ ਕਰੋਨਾ ਵਾਇਰਸ ਦੀ ਵੈਕਸੀਨ ਆ ਸਕੂਲ ਅਟੈਂਡ ਕਰਨ ਦੇ ਲਈ ਨਹੀਂ ਚਾਹੀਦੀ ਹੋਵੇਗੀ। ਤੇ ਨਾਲ ਹੀ ਜਿਹੜੀ ਹਰਜੋਤ ਸਿੰਘ ਜੀ ਅਗਲੀ ਇੱਕ ਖਬਰ ਕਰੀਏ, ਬ੍ਰਾਜ਼ੀਲ ਨੂੰ ਇਹ ਜਿਹੜੀ ਇੱਕ ਫਲਾਈਟ ਆ ਉਹ ਘੱਲਣੀ ਪਈ ਏਅਰ ਯੂਰੋਪਾ ਦੀ, ਜਦ ਕਹਿੰਦੇ ਵੀ ਇੰਨੀ ਕੁ ਜ਼ਿਆਦਾ ਹੈਵੀ ਟਰਬੂਲੈਂਸ ਉਸ ਦੇ ਵਿੱਚ ਆਈ 40 ਲੋਕ ਜਿਹੜੇ ਸਵਾਰ ਸੀਗੇ ਇਸ ਫਲਾਈਟ 'ਚ ਉਹ ਫੱਟੜ ਹੋ ਗਏ। ਸਪੇਨ ਤੋਂ ਯੂਰੋਗਵੇ ਵੱਲ ਨੂੰ ਇਹ ਜਿਹੜੀ ਫਲਾਈਟ ਆ ਜਾ ਰਹੀ ਸੀ ਤੇ ਰਸਤੇ ਦੇ ਵਿੱਚ ਬ੍ਰਾਜ਼ੀਲ ਵੱਲ ਨੂੰ ਇਸ ਨੂੰ ਡਾਈਵਰਟ ਕਰਨਾ ਪੈ ਗਿਆ। ਫਲਾਈਟ UX 045 ਦੇ ਵਿੱਚ ਕਹਿੰਦੇ ਵੀ ਬਹੁਤ ਹੀ ਜ਼ਿਆਦਾ ਹੈਵੀ ਟਰਬੂਲੈਂਸ ਇਹ ਹੋਈ ਆ। ਪਲੇਨ ਨੇ ਐਮਰਜੈਂਸੀ ਲੈਂਡਿੰਗ ਦੀ ਮੰਗ ਜਿਹੜੀ ਆ ਰਿਕੁਐਸਟ ਕੀਤੀ ਤੜਕੇ ਸਵੇਰੇ 2:30 ਵਜੇ ਉੱਥੋਂ ਦੇ ਲੋਕਲ ਟਾਈਮ ਦੇ ਜਿਹੜੇ ਉਹ ਮੁਤਾਬਕ। ਏਅਰਪੋਰਟ ਦੇ ਉੱਤੇ 30 ਜਾਣਿਆਂ ਨੂੰ ਮੌਕੇ ਤੇ ਹੀ ਜਿਹੜੀ ਮੈਡੀਕਲ ਕੇਅਰ ਆ ਉਹ ਦਿੱਤੀ ਗਈ, ਇਲਾਜ ਕੀਤਾ ਗਿਆ ਤੇ 10 ਨੂੰ ਜਿਹੜਾ ਹਸਪਤਾਲ ਦੇ ਵਿੱਚ ਲੈ ਕੇ ਜਾਣਾ ਪਿਆ ਸੀਗਾ। 7 ਉਹਨਾਂ ਦੇ ਵਿੱਚੋਂ ਅਜੇ ਵੀ ਜ਼ੇਰੇ ਇਲਾਜ ਦੱਸੇ ਜਾਂਦੇ ਨੇ। ਕਹਿੰਦੇ ਵੀ ਹਾਲਾਤ ਉਹਨਾਂ ਦੇ ਸੀਰੀਅਸ ਆ ਪਰ ਲਾਈਫ ਥ੍ਰੈਟਨਿੰਗ ਨਹੀਂ ਹੈਗੇ। ਏਅਰ ਯੂਰੋਪਾ ਦੀ ਇਹ ਜਿਹੜੀ ਫਲਾਈਟ ਸੀਗੀ ਜੋ ਸਪੇਨ ਤੋਂ ਯੂਰੋਗਵੇ ਵੱਲ ਨੂੰ ਜਾ ਰਹੀ ਸੀਗੀ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਪਹਿਲਾਂ ਇੱਕ ਵਾਰੀ ਫੇਰ ਦੱਸਦੀ ਜਾਈਏ ਵੀ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰ ਸੈਂਟਰ ਵੱਲੋਂ ਆਰਟ ਕੈਂਪ ਬੱਚਿਆਂ ਦਾ ਲਾਇਆ ਜਾ ਰਿਹਾ ਆ ਗਿਆ ਸੋਮਵਾਰ ਅਗਲੇ ਤੋਂ। ਜੀ ਬਿਲਕੁਲ। 6 ਸਾਲ ਦੇ ਬੱਚੇ ਤੋਂ ਲੈ ਕੇ 18 ਸਾਲ ਦੇ ਬੱਚੇ ਤੱਕ 2 ਸੈਸ਼ਨ ਹੋਣਗੇ, ਇੱਕ ਸਵੇਰੇ ਇੱਕ ਸ਼ਾਮ। ਇਹ ਫ੍ਰਿਜ਼ਨੋ ਦੇ ਵਿੱਚ ਹੋਊਗਾ। ਪਿਛਲੇ 5 ਸਾਲਾਂ ਤੋਂ ਇਹ ਲੱਗ ਰਿਹਾ ਕੈਂਪ। ਸਭ ਤੋਂ ਪਹਿਲਾਂ ਜਰਨੈਲ ਸਿੰਘ ਆਰਟਿਸਟ ਸਰੀ ਤੋਂ ਆਏ ਸੀ, 2 ਵਾਰ ਪਰਮ ਸਿੰਘ ਜਿਹੜੇ ਪੰਜਾਬ ਆਰਟ ਗੈਲਰੀ ਵਾਲੇ ਆ ਉਹਨਾਂ ਨੇ ਲਾਇਆ, ਤੇ ਇਸ ਵਾਰ ਸੁਖਪ੍ਰੀਤ ਸਿੰਘ ਜਿਹੜੇ ਬਹੁਤ ਹੀ ਮਸ਼ਹੂਰ ਆਰਟਿਸਟ ਹੈਗੇ ਆ ਉਹਨਾਂ ਵੱਲੋਂ ਲਾਇਆ ਜਾ ਰਿਹਾ। ਸੋ ਬੱਚਿਆਂ ਦਾ ਜਿਨ੍ਹਾਂ ਦਾ ਇੰਟਰਸਟ ਹੈਗਾ ਜਰੂਰ ਤੁਸੀਂ ਪੰਜਾਬੀ ਰੇਡੀਓ USA ਦੇ ਸਟੂਡੀਓ 'ਚ ਕਾਲ ਕਰ ਲਓ 408 272 5200 ਦੇ ਉੱਤੇ ਤੇ ਆਪਣੇ ਬੱਚਿਆਂ ਦੇ ਨਾਮ ਰਜਿਸਟਰ ਕਰ ਲਓ, ਕਿਉਂਕਿ ਉਹਨਾਂ ਦਾ ਸਾਰਾ ਜਿਹੜਾ ਸਮਾਨ ਆ ਫਿਰ ਉਹ ਆਰਟ ਦੇ ਲਈ ਜਿਹੜੇ ਪੈਨ ਆ, ਜਿਹੜੇ ਉਹਨਾਂ ਦੇ ਪੇਂਟ ਆ, ਉਹ ਸਾਰਾ ਕੁਝ ਆਰਡਰ ਕਰਨਾ ਹੈ। ਫਿਰ ਖੜੇ ਪੈਰ ਤੇ ਕਈ ਵਾਰੀ ਔਖਾ ਹੁੰਦਾ ਜੀ। ਸੋ ਰਜਿਸਟਰ ਕਰਾ ਲਓ ਜੀ, ਜਲਦ ਤੋਂ ਜਲਦ ਕਾਲ ਕਰ ਲਓ 4087227698 408 722 7698 ਦੇ ਉੱਤੇ। ਸੋ ਥੋੜੇ ਦਿਨ ਜਿਹੜੇ ਉਹ ਰਹਿ ਗਏ ਆ, ਲਿਮਿਟਡ ਸੀਟਸ ਨੇ, ਲਗਾਤਾਰ ਸੀਟਸ ਜਿਹੜੀਆਂ ਉਹ ਭਰ ਰਹੀਆਂ ਆ। ਜਿਹੜੀਆਂ ਕੁਝ ਰਹਿ ਗਈਆਂ ਸੀਟਸ ਆ ਉਸ ਦੇ ਲਈ ਜਲਦ ਤੋਂ ਜਲਦ ਆਪਣੇ ਬੱਚੇ ਨੂੰ
ਤੁਸੀਂ ਆਰਟ ਕੈਂਪ ਦੇ ਲਈ ਰਜਿਸਟਰ ਕਰਵਾ ਲਓ। 408 272 5200 ਦੇ ਉੱਤੇ ਵੀ ਕਾਲ ਕਰ ਸਕਦੇ ਹੋ, ਜਾਂ 408 722 7698, 4087227698, 4087225200 ਦੇ ਉੱਤੇ। ਹੁਣ ਲੈਂਦੇ ਜੀ ਆਪਾਂ ਇਜਾਜ਼ਤ। ਸਾਡੇ ਦੋਨਾਂ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸਤਿ ਸ੍ਰੀ ਸ੍ਰੀ ਅਕਾਲ।